ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਟੈਕਨੋਲੋਜੀ ਦੀ ਦੁਨੀਆ ਦੇ ਨਾਲ ਇਹ ਪ੍ਰੋਗਰਾਮ ਲੈਸ ਰਹਿੰਦਾ ਆ। ਕੀ ਕੁਛ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਆ, ਕਿਹੜੀਆਂ ਕੁਛ ਪਾਲਿਸੀਜ਼ ਨਵੀਆਂ ਬਣ ਰਹੀਆਂ ਆ, ਕਿਹੜੇ ਖੇਤਰ ਦੇ ਵਿੱਚ ਟੈਕਨੋਲੋਜੀ ਮੱਲਾਂ ਮਾਰ ਰਹੀ ਆ, ਕਿੱਥੇ ਜਿਹੜੀਆਂ ਤਬਦੀਲੀਆਂ ਆ ਰਹੀਆਂ, ਉਸ ਬਾਰੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ। ਤੇ ਗਾਹੇ ਬਗਾਹੇ AI ਨੂੰ ਲੈ ਕੇ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਇੱਕ ਵੱਡੀ ਚਰਚਾ ਜਿਹੜੀ ਉਹ ਆਪਾਂ ਪਿਛਲੇ ਤਕਰੀਬਨ 2 ਸਾਲ ਤੋਂ ਇਸ ਪ੍ਰੋਗਰਾਮ ਦੇ ਜ਼ਰੀਏ ਕਰਦੇ ਆ ਰਹੇ ਹਾਂ। ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕੁਲਬੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਇੱਕ ਵਾਰੀ ਫੇਰ ਤੋਂ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਜਿੱਦਾਂ ਰਾਜਕੁਲਬੀਰ ਸਿੰਘ ਉਹਨਾਂ ਨੇ ਦੱਸਿਆ ਕਿ ਆਪਾਂ ਟੈਕਨੋਲੋਜੀ ਦੀ ਦੁਨੀਆ ਦੀ ਗੱਲਬਾਤ ਕਰਦੇ ਹਾਂ। ਟੈਕਨੋਲੋਜੀ ਦੇ ਖੇਤਰ 'ਚ ਕੀ ਕੁਛ ਹੋ ਰਿਹਾ, ਉਹ ਸਾਡੀ ਲਾਈਫ ਨੂੰ ਕਿੱਦਾਂ ਇੰਪੈਕਟ ਕਰ ਰਿਹਾ, ਸਾਡੇ ਬਿਜ਼ਨਸਿਸ ਉਹ ਤੋਂ ਕਿੱਦਾਂ ਲਾਹਾ ਲੈ ਸਕਦੇ ਆ, ਤੇ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਟੈਕਨੋਲੋਜੀ ਦੇ ਪਰਸਪੈਕਟਿਵ ਨਾਲ ਕਿੱਦਾਂ ਦਾ ਦਿਖ ਰਿਹਾ ਜਾਂ ਉਹਦੀਆਂ ਪ੍ਰੋਜੈਕਸ਼ਨਸ ਕੀ ਆ। ਸੋ ਬੜਾ ਇੰਟਰਸਟਿੰਗ ਟਾਈਮ ਦੇ ਵਿੱਚ ਆਪਾਂ ਰਹਿ ਰਹੇ ਹਾਂ ਅੱਜ ਕੱਲ੍ਹ, ਤੇ ਟੈਕਨੋਲੋਜੀ ਪੂਰੀ ਦੁਨੀਆ ਨੂੰ ਬਦਲ ਰਹੀ ਆ ਤੇ ਉਹਦੀ ਜਾਣਕਾਰੀ ਰੱਖਣੀ ਇਹ ਕੋਈ ਹੁਣ ਲਗਜ਼ਰੀ ਨਹੀਂ ਰਹਿ ਗਈ। ਇਹ ਮੈਨੂੰ ਲੱਗਦਾ ਕਿ ਰੋਜ਼ਮਰਾ ਸਾਡੀ ਜੀਵਨ ਦਾ ਹਿੱਸਾ ਹੀ ਹੋ ਗਈ ਹੈ, ਨੈਸੈਸਿਟੀ ਹੋ ਗਈ ਆ, ਚਾਹੀਦੀ ਵੀ ਆ ਜੀ। ਸੋ ਅੱਜ ਹਰਵਿੰਦਰ ਆਪਾਂ ਉਸ ਇੰਡਸਟਰੀ ਦੀ ਗੱਲ ਕਰਾਂਗੇ। ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ, ਪਰ ਆਪਾਂ ਨੂੰ ਗੱਲ ਕਰਦੇ ਰਹਿਣਾ ਪੈਣਾ, ਤਾਂ ਹੀ ਪਤਾ ਲੱਗਣਾ ਵੀ ਕੀ ਕੁਛ ਚੱਲ ਰਿਹਾ। ਆਪਣੀ ਕਮਿਊਨਿਟੀ ਟਰੱਕਿੰਗ ਇੰਡਸਟਰੀ ਦੇ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਆ। ਰੀਸੈਂਟਲੀ ਜੋ ਕੁਛ ਵਾਪਰਿਆ ਉਸਨੇ ਕਈ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਚਰਚਾਵਾਂ ਜਿਹੜੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ ਛੇੜ ਚੁੱਕੀਆਂ। ਉਹਦੇ ਵਿੱਚ ਹੀ ਜਿਹੜੀ ਟਰੱਕਿੰਗ ਦੇ ਵਿੱਚ ਹੁਣ ਜਿਹੜੀ ਟੈਕਨੋਲੋਜੀ ਲਗਾਤਾਰ ਤਕਨੀਕ ਜਿਹੜੀ ਆ ਉਹ ਵੱਧਦੀ ਜਿਹੜੀ ਉਹ ਜਾ ਰਹੀ ਆ। ਵਕਤ ਹੁੰਦਾ ਸੀ ਮੈਨੂਅਲ ਟਰੱਕ ਹੁੰਦੇ ਸੀ, ਫਿਰ ਆਟੋਮੈਟਿਕ ਟਰੱਕ ਆਏ ਤੇ ਆਪਾਂ ਆਟੋਨਮਸ AI ਡਰਿਵਨ ਜਿਹੜੇ ਟਰੱਕਾਂ ਦੀ ਗੱਲ ਹੁਣ ਇਸ ਮੌਕੇ ਜਿਹੜੀ ਉਹ ਕਰ ਰਹੇ ਆ। ਬਹੁਤ ਸਾਰਾ ਡਾਟਾ ਟਰੱਕਿੰਗ ਦੇ ਨਾਲ ਜਿਹੜਾ ਉਹ ਜੁੜਿਆ ਰਹਿੰਦਾ ਆ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਟੋਮੇਸ਼ਨ ਦੀ, AI ਦੀ ਜਿਹੜੀ ਇੰਪਲੀਮੈਂਟੇਸ਼ਨ ਨੂੰ ਜਿਹੜਾ ਉਹ ਲੈ ਕੇ। ਹਰਵਿੰਦਰ, ਜੇ ਗੱਲ ਦਾ ਮੁੱਢ ਬੰਨ੍ਹਣਾ ਹੋਵੇ ਆਟੋਮੇਸ਼ਨ ਜਾਂ AI ਇਨ ਟਰੱਕਿੰਗ ਇੰਡਸਟਰੀ, ਕਿੱਥੇ ਆਪਾਂ ਸ਼ੁਰੂਆਤ ਕਰਦੇ ਹਾਂ? ਹਾਂਜੀ ਰਾਜਕੁਲ, ਇਹਦੇ ਦੋ ਹਿੱਸੇ ਆ ਜਦੋਂ ਆਪਾਂ ਆਟੋਮੇਸ਼ਨ ਟਰੱਕਿੰਗ ਵਿੱਚ ਕਰਦੇ ਹਾਂ। ਮੋਟੇ ਤੌਰ ਤੇ ਇਹਨੂੰ ਦੋ ਹਿੱਸਿਆਂ 'ਚ ਵੰਡ ਲਏ ਨੇ। ਇੱਕ ਤਾਂ ਹੈਗੇ ਜਿਹੜੇ ਆਟੋਮੇਟਿਡ ਟਰੱਕਸ ਆ, ਉਹਨਾਂ ਦੀ ਗੱਲ ਕਰਦੇ ਹਾਂ, ਰਾਈਟ। ਉਹ ਵੀ ਆਟੋਮੇਸ਼ਨ ਦਾ ਹੀ ਹਿੱਸਾ ਆਫ ਕੋਰਸ। ਸੋ ਪਰ ਉਹਨੂੰ ਆਪਾਂ ਮੋਰ ਕੁਛ ਕੇਸਿਸ ਵਿੱਚ ਉਹਨੂੰ ਰੋਬੋ ਟਰੱਕਸ ਕਹਿ ਦਿੰਦੇ, ਜਿਵੇਂ ਰੋਬੋ ਟੈਕਸੀਸ ਹੁੰਦੀ ਹੈ ਨਾ। ਸੋ ਆਪਾਂ ਅੱਜ ਦੇ ਦਿਨ ਉਹਦੀ ਆਪਾਂ ਗੱਲ ਨਹੀਂ ਕਰਦੇ। ਆਪਾਂ ਚਲੋ ਜੋ ਉਹਦੀ ਟਾਈਮ ਲਾਈਨ ਹੈਗੀ ਆ, ਉਹ ਤਾਂ ਜੋ ਹੈਗੀ 2027 ਦੇ ਵਿੱਚ, ਜਿੰਨਾ ਕੁ ਲਾਸਟ ਟਾਈਮ ਮੈਂ ਸਟੈਨਫੋਰਡ ਤੋਂ ਪੜ੍ਹਿਆ ਸੀ ਕਿ 2027 ਦੇ ਵਿੱਚ ਜਿਹੜੇ ਟਰੱਕ ਆ ਇਹ ਸਾਨੂੰ ਆਮ ਦਿਖਣੇ ਸ਼ੁਰੂ ਹੋ ਜਾਣਗੇ, ਖਾਸ ਤੌਰ ਤੇ ਪੋਰਟ ਟੂ ਪੋਰਟ, ਜਿੱਦਾਂ ਵੱਡੀ ਪੋਰਟ ਤੋਂ ਲੈ ਕੇ ਤੇ ਵੱਡੀਆਂ ਆਟੋਨਮਸ ਟਰੱਕ ਦੀ ਗੱਲ ਕਰ ਰਹੇ ਹਾਂ। ਆਟੋਨਮਸ ਟਰੱਕਸ ਦੀ ਹੈ ਨਾ, ਉਹ ਆਪਾਂ ਬਹੁਤ ਥੋੜੀ ਗੱਲ ਕਰਨੀ, ਪਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਵਾ ਆਪਾਂ AI ਦੇ ਨਾਲ ਰਿਲੇਟਡ ਕਰਾਂਗੇ ਵੀ ਟਰੱਕਿੰਗ ਕੰਪਨੀਜ਼ ਦੇ ਵਿੱਚ AI ਦੀ ਇੰਪਲੀਮੈਂਟੇਸ਼ਨ ਕਿੱਦਾਂ ਹੋ ਰਹੀ ਹੈ ਐਗਜ਼ਿਸਟਿੰਗ ਟਰੱਕਿੰਗ ਕੰਪਨੀ। ਠੀਕ ਜੀ। ਮੈਂ ਉਹ ਤੋਂ ਪਹਿਲਾਂ ਇਹ ਗੱਲ ਕਰਦਾ ਸੀ ਕਿ ਆਪਾਂ ਰੋਬੋ ਟਰੱਕਸ ਦੀ ਵੀ 2 ਮਿੰਟ ਗੱਲ ਕਰ ਲੈਂਦੇ ਹਾਂ। ਤੇ ਉਹਦੇ ਵਿੱਚ ਉਹਦੀਆਂ ਕੁਛ ਟਾਈਮਿੰਗਸ ਜਿਹੜੀਆਂ ਦੇਖਣ ਨੂੰ ਆਈਆਂ ਕਿ 2027 ਦੇ ਵਿੱਚ ਜਿਹੜੇ ਵੱਡੇ ਲੋਡਸ ਆ ਪੁਆਇੰਟ ਟੂ ਪੁਆਇੰਟ, ਉਹ ਜਿਹੜੇ ਹੈਗੇ ਆ ਉਹ ਜਿਹੜੇ ਰੋਬੋ ਟਰੱਕਸ ਜਿਹੜੇ ਆ ਉਹ ਆਟੋਨਮਸ ਟਰੱਕ ਆਪਾਂ ਕਹਿ ਦਈਏ ਤਾਂ, ਹਾਂਜੀ, ਆਟੋਨਮਸ ਟਰੱਕਸ ਜਿਹੜੇ ਉਸ ਫੀਲਡ ਦੇ ਵਿੱਚ ਆ ਜਾਣਗੇ। ਪਰ ਜਿੱਦਾਂ ਰੋਬੋ ਟੈਕਸੀਜ਼ ਦੇ ਵਿੱਚ ਆਪਾਂ ਦੇਖਿਆ ਐਟਲੀਸਟ ਸਾਲ ਜਾਂ 2 ਸਾਲ ਦੇ ਵਿੱਚ ਜਿਹੜੀ ਉਹਨਾਂ ਦੀ ਸਰਵਿਸਿਜ਼ ਹੋਣਗੀਆਂ, ਉਹਦੇ ਨਾਲ ਕੁਛ ਟਰੱਕਰ ਜਿਹੜੇ ਆਲਰੇਡੀ ਉਸ ਇੰਡਸਟਰੀ ਦੇ ਵਿੱਚ ਹੈਗੇ ਉਹਦੇ ਨਾਲ ਚੱਲਣਗੇ ਜਸਟ ਟੂ ਕਲੈਕਟ ਡੇਟਾ। ਉਹਨਾਂ ਨੂੰ ਉੱਦਾਂ ਕੰਪਲਾਇੰਸ ਹੋਣੀ ਨਹੀਂ, ਕਿਉਂਕਿ ਐਡੇ ਵੱਡੇ ਟਰੱਕ ਹੈਗੇ ਆ। ਫਿਰ ਉਹ ਤੋਂ ਇਵੈਂਚੁਅਲੀ ਉਹ ਫੇਡ ਆਊਟ ਹੋਣੇ ਸ਼ੁਰੂ ਹੋ ਜਾਣਗੇ। ਫਿਰ ਜਿਹੜੇ ਛੋਟੇ ਪੁਆਇੰਟ ਟੂ ਪੁਆਇੰਟ ਆ, ਉਹਨਾਂ ਦੇ ਵਿੱਚ AI ਦੀ ਜਿਹੜੇ ਰੋਬੋ, ਫਿਰ ਮੇਰੇ ਦਿਮਾਗ ਵਿੱਚ ਰੋਬੋ ਦੀ ਹੀ ਗੱਲਬਾਤ ਆਉਂਦੀ ਆ ਕਿ ਜਿਹੜੇ ਆਟੋਨੋਮਸ ਟਰੱਕਸ ਆ ਉਹ ਜਿਹੜੇ ਆ ਹੌਲੀ ਹੌਲੀ ਉਹਨਾਂ ਦੀ ਜਿਹੜੀ ਪੈਨੀਟ੍ਰੇਸ਼ਨ ਹੋਊਗੀ। ਤੇ ਅੱਜ ਕੱਲ੍ਹ ਗੱਲ ਇਸ ਤਰ੍ਹਾਂ ਕਿ ਜਦੋਂ ਪੈਨੀਟ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇਹ ਚੀਜ਼ ਧਿਆਨ ਰੱਖਣ ਦੀ ਲੋੜ ਇਹ ਹੁੰਦੀ ਹੈ ਕਿ ਜ਼ਰੂਰੀ ਨਹੀਂ ਕਿ ਸਾਰੇ ਦਾ ਸਾਰਾ ਜਿਹੜੀ ਆਟੋਮੇਸ਼ਨ ਜਿਹੜੀ ਹੋ ਜਾਣੀ ਹੁੰਦੀ ਹੈ, ਜਾਂ ਸਾਰੇ ਜਿਹੜੇ ਟਰੱਕ ਡਰਾਈਵਰ ਆ ਵਿਹਲੇ ਹੋ ਜਾਣੇ ਆ, ਇੱਦਾਂ ਦੀ ਕੋਈ ਗੱਲ ਨਹੀਂ। ਪਰ ਇੰਪੈਕਟ ਇਹ ਪੈਂਦਾ ਕਿ 2-4-5% ਜਦੋਂ ਆਟੋਮੇਸ਼ਨ ਹੋ ਜਾਂਦੀ ਹੈ, 2-4-5% ਜਿਹੜਾ
ਰੋਲਸ ਆਟੋਮੇਸ਼ਨ ਫਿਲ ਕਰ ਲੈਂਦੀ ਆ ਤੇ ਉਹਦੇ ਨਾਲ ਇਹ ਆ ਵੀ ਜਿਹੜਾ ਸਲੰਪ ਆ ਉਹ ਆਉਣਾ ਸ਼ੁਰੂ ਹੋ ਜਾਂਦਾ ਇਵੈਂਚੁਅਲੀ, ਕਿਉਂਕਿ ਉਹਦੀ ਕਾਸਟ ਬਹੁਤ ਘੱਟ ਆ। ਜਿੱਦਾਂ ਹੁਣ ਆਮ ਤੌਰ ਤੇ ਅਸੀਂ ਦੇਖਿਆ ਹੈ ਕਿ 10 ਤੋਂ ਲੈ ਕੇ 12 ਘੰਟੇ, ਆਈ ਥਿੰਕ 10 ਘੰਟੇ ਹੈਗੀ ਹੈ ਕਿ ਇੱਕ ਡਰਾਈਵਰ ਜਿਹੜਾ ਆਪਰੇਟ ਕਰ ਸਕਦਾ ਟਰੱਕ, ਪਰ ਹੂੰ। ਆਟੋਮੇਸ਼ਨ ਦੇ ਵਿੱਚ ਇਦਾਂ ਦੀ ਕੋਈ ਸਮੱਸਿਆ ਨਹੀਂ ਹੋਣੀ। ਸੋ ਆਫ ਕੋਰਸ ROI, ਰਿਟਰਨ ਔਨ ਇਨਵੈਸਟਮੈਂਟ ਜਿਹੜੀ ਉਹਦੇ ਕੰਪੈਰੀਟਿਵਲੀ ਜ਼ਿਆਦਾ ਹੋਊ ਓਵਰ ਦ ਟਰੱਕ ਪੀਰੀਅਡ ਆਫ ਜ਼ਿਆਦਾ ਚੱਲੂਗਾ, ਰੁਕੂਗਾ ਘੱਟ। ਹਨਾ। ਸੋ ਉਹ ਆਪਟੀਮਾਈਜ਼ੇਸ਼ਨ ਉਦਾਂ ਆਉਣੀ ਤੇ ਮੈਨੂੰ ਕਦੇ-ਕਦੇ ਇਹ ਲੱਗਦਾ ਹੁੰਦਾ ਕਿ ਜਿਹੜੇ ਪਾਲਿਸੀ ਮੇਕਰ ਹੁੰਦੇ ਨਾ ਰਾਜ ਕਰਨ, ਉਹਨਾਂ ਨੂੰ ਪਤਾ ਹੁੰਦਾ ਵੀ ਫਿਊਚਰ ਦੇ ਵਿੱਚ ਕੀ ਆ ਰਿਹਾ। ਜਿਹੜੀ ਹੂੰ। ਅੱਜ-ਕੱਲ੍ਹ ਪਾਲਿਸੀ ਮੇਕਿੰਗ ਦੇ ਵਿੱਚ ਇਹ ਹੋ ਰਹੀ ਵੀ ਟਰੱਕ ਡਰਾਈਵਰਸ ਜਿਹੜੇ ਆ ਉਹ ਘਟਾਓ, ਉਹ ਵੀ ਸ਼ਾਇਦ ਇਸ ਚੀਜ਼ ਦਾ ਹਿੱਸਾ ਹੋ ਸਕਦਾ। ਕਾਰਨ ਬਹੁਤ ਸਾਰੇ ਲੋਕ ਇਹ ਜਿਹੜਾ ਸੋਚ ਰਹੇ ਆ ਵੀ ਜਿਹੜੀ AI ਜਾਂ ਆਟੋਨੋਮਸ ਉੱਥੇ ਤੱਕ, ਉਸ ਲੈਵਲ ਤੱਕ ਪਹੁੰਚ ਚੁੱਕੀ ਆ ਵੀ ਜੇ ਡਰਾਈਵਰ ਘੱਟ ਵੀ ਜਾਣ ਤਾਂ ਸ਼ਾਇਦ ਕੰਮ ਚੱਲ ਜੂਗਾ। ਆਪਾਂ ਇਹ ਨਹੀਂ ਕਹਿੰਦੇ ਵੀ 100% ਘੱਟ ਜਾਣਗੇ ਹਾਂਜੀ, ਜਾਂ ਹਾਂਜੀ। 100% ਰਿਪਲੇਸ ਹੋ ਜੂਗਾ, ਪਰ ਇੱਕ ਵੱਡਾ ਹਿੱਸਾ ਉਹ ਰਿਪਲੇਸ ਕਰਨ ਨੂੰ ਫਿਰਦੇ ਆ। ਇਹ ਆਪਾਂ ਜ਼ਰੂਰ ਐਟ ਲੀਸਟ ਪ੍ਰੋਜੈਕਸ਼ਨਸ ਤੇ ਆਪਾਂ ਨੂੰ ਦਿਖਦੀਆਂ ਨਾ ਅਗਲੇ ਹੁਣ ਦੇਖੀ 4-5 ਸਾਲ ਵਿੱਚ ਇਹ ਚੀਜ਼ ਤਾਂ ਹੋਣੀ ਤਾਂ ਹੈ ਹੀ ਹੈ। ਮੈਂ ਅੱਗੇ ਜਿੱਦਾਂ ਕਿਹਾ ਵੀ ਚਲੋ ਭਾਵੇਂ 2% ਇੰਡਸਟਰੀ ਹੋਏ, ਮੈਂ ਬੜੇ ਕੰਜ਼ਰਵੇਟਿਵ ਨੰਬਰ ਜੇ ਕਹਿ ਰਿਹਾ, ਭਾਵੇਂ 2% ਹੋਣ, 4-5%, 5% ਹੋ ਜਾਣ, ਉਹਨੇ ਤੁਹਾਨੂੰ ਇਨਫ ਡੇਟਾ ਦੇ ਦੇਣਾ ਵੀ ਕਿਹੜੇ ਖੇਤਰ ਵਿੱਚ ਕਿੱਦਾਂ ਦੀ ਇੰਡਸਟਰੀ ਦੇ ਵਿੱਚ ਆਟੋਨੋਮਸ ਟਰੱਕਸ ਜਿਹੜੇ ਉਹ ਕਾਮਯਾਬ ਆ, ਉਹ ਰਿਪਲੇਸ ਹੋ ਸਕਦੇ ਆ। ਉੱਥੇ ਤੁਸੀਂ ਬੰਦੇ ਦੇਖੋ ਜਿਹੜੀ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਵੀ ਜਿਹੜੀਆਂ ਲੱਗੀਆਂ, ਚਲੋ ਉੱਥੇ ਹੇਰਾ-ਫੇਰੀ ਕਰਦੇ ਆ, ਨਹੀਂ ਕਰਦੇ, ਉਹ ਇੱਕ ਡਿਫਰੈਂਟ ਇਸ਼ੂ ਆ, ਪਰ ਉਹ ਡਾਟਾ ਦਾ ਕਲੈਕਟ ਲਗਾਤਾਰ ਹੋ ਰਿਹਾ ਨਾ। ਹਾਂਜੀ, ਉਹੀ ਹਾਂਜੀ। ਡਾਟਾ ਜਿਹੜਾ AI ਨੂੰ ਡਿਸੀਜਨਸ ਬਣਾਉਣ ਦੇ ਲਈ ਜਿਹੜਾ ਉਹਨਾਂ ਨੇ ਵਰਤਣਾ ਹੈਗਾ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ। ਆਪਾਂ ਜਿਸ ਹਿਸਾਬ ਨਾਲ ਆਪਾਂ ਕਹਿ ਲਈਏ ਨਾ ਵੀ ਆਪਾਂ ਦੇਖਦੇ ਹਾਂ ਵੀ ਉਹ ਚੱਲ ਰਿਹਾ ਆ ਕੰਮ, ਟੈਕਨੋਲੋਜੀ ਕਾਫੀ ਗਾਂਹ ਦੀ ਜਿਹੜੀ ਆ ਉਹ ਬੈਕ ਐਂਡ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੁੰਦੀ ਹੈ। ਆਪਣੇ ਕੰਜ਼ਿਊਮਰ ਲੈਵਲ ਦੇ ਉੱਤੇ ਤਾਂ ਬਹੁਤ ਅਜੇ ਲੁਕ ਛਿਪ ਕੇ ਕਹਿ ਲਓ ਵੀ ਥੋੜੀ ਟੈਕਨੋਲੋਜੀ ਉਹ ਰਿਲੀਜ਼ ਕਰਦੇ ਆ, ਪਰ ਅੰਦਰ ਖਾਤੇ ਉਹਨਾਂ ਨੂੰ ਪਤਾ ਵੀ ਉਹ ਕਿੱਥੇ ਤੱਕ ਜਿਹੜੇ ਉਹ ਪਹੁੰਚ ਚੁੱਕੇ ਹੈਗੇ ਆ ਜੀ। ਸੋ ਚਲੋ ਥੋੜੀ ਰਿਲੀਜ਼ ਕਰਦੇ ਨਾ, ਕੁਛ ਲਿਮਿਟੇਸ਼ਨਸ ਵੀ ਹੁੰਦੀਆਂ। ਲਿਮਿਟੇਸ਼ਨਸ ਤੇ ਇਹ ਆ ਵੀ ਜਿੰਨਾ ਚਿਰ ਤੱਕ ਪੂਰੀ ਤਰੀਕੇ ਦੇ ਨਾਲ ਵੈਟ ਨਹੀਂ ਹੋ ਜਾਂਦੀ ਟੈਕਨੋਲੋਜੀ, ਟੈਸਟ ਨਹੀਂ ਹੋ ਜਾਂਦੀ, ਨੁਕਸਾਨ ਕਰੂਗੀ ਕੋਈ ਜ਼ਿਆਦਾ, ਫਿਰ ਉਹਦੇ ਨਾਲ ਉਹਨੂੰ ਹੈ ਨਾ ਉਹਦੇ ਉੱਤੇ ਸਮੱਸਿਆ ਆ ਜਾਂਦੀ ਆ ਕਿ ਆਪਾਂ ਟੈਕਨੋਲੋਜੀ ਨੂੰ ਲੈ ਕੇ। ਸੋ ਰੋਲ ਆਊਟ ਹੀ ਹੁੰਦੀ ਹੈ, ਇੰਪਲੀਮੈਂਟੇਸ਼ਨ ਜਿਹੜੀ ਉਹ ਰੋਲ ਆਊਟ ਹੀ ਹੁੰਦੀ ਆ। ਅੱਜ ਆਪਾਂ ਰੋਬੋਟੈਕਸੀ ਦੀ ਵੀ ਗੱਲ ਕਰਾਂਗੇ ਆਪਣੇ ਲੇਟਰ ਪਾਰਟ ਦੇ ਵਿੱਚ, ਉਹਦੇ ਤੋਂ ਇਹ ਗੱਲ ਸਮਝ ਆ ਜੂ। ਚਲੋ ਆਪਾਂ ਮੁੜਦੇ ਹਾਂ ਆਪਣੇ ਟੌਪਿਕ ਦੇ ਵੱਲ ਰਾਜਖਨ। ਅੱਜ ਦਾ ਜਿਹੜਾ ਸਾਡਾ ਜੀ। ਸਵਾਲ ਤੁਸੀਂ ਪੁੱਛਿਆ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਅੱਜ-ਕੱਲ੍ਹ ਟਰੱਕਿੰਗ ਦੇ ਵਿੱਚ ਕਿੱਦਾਂ ਯੂਜ਼ ਹੋ ਰਹੀ ਆ। ਸੋ ਇਹ ਆਟੋਨੋਮਸ ਟਰੱਕਸ ਤੋਂ ਬਿਨਾਂ ਆਪਾਂ ਗੱਲ ਕਰ ਰਹੇ ਹਾਂ, ਠੀਕ ਆ। ਸੋ ਬੇਸਿਕਲੀ ਜਿੱਦਾਂ ਕਿ ਹਰ ਇੱਕ ਖੇਤਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਟਰਾਂਸਫਾਰਮ ਹੋ ਰਿਹਾ, ਤੇ ਟਰੱਕਿੰਗ ਇੰਡਸਟਰੀ ਵੀ ਉਹਦੇ ਨਾਲ ਆਫ ਕੋਰਸ ਇੰਪੈਕਟ ਹੋਣਾ ਹੀ ਹੈ ਨਾ, ਕਿਉਂਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਸਾਨੂੰ ਪਤਾ ਕਿ ਵੋਲਿਊਮ ਜਿਹੜਾ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੈ ਨਾ, ਕਿੰਨੇ ਮਾਈਲਸ ਜਿਹੜੇ ਟਰੱਕ ਆ ਉਹ ਚੱਲਦੇ ਆ, ਤੇ ਉਹਦੇ ਵਿੱਚ ਜਿਹੜੀ ਐਫੀਸ਼ੀਐਂਸੀ ਆ ਉਹਦੀ ਬਹੁਤ ਜ਼ਿਆਦਾ ਲੋੜ ਆ। ਤੇ ਇਹ ਇੱਕ ਪਰਫੈਕਟ ਸੋਲੂਸ਼ਨ ਹੋ ਜਾਂਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੰਪਲੀਮੈਂਟੇਸ਼ਨ ਦੇ ਵਾਸਤੇ। ਕਿਸ ਤਰ੍ਹਾਂ, ਉਹਦੇ ਬਾਰੇ ਇੱਕ ਚੀਜ਼ ਆਪਾਂ ਪਹਿਲੇ ਗੱਲ ਕਰਦੇ ਹਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਈ ਤੁਹਾਨੂੰ ਕਿਹੜੀ ਚੀਜ਼ ਜਿਹੜੀ ਆ ਉਹ ਜ਼ਿਆਦਾ ਚਾਹੀਦੀ ਹੁੰਦੀ ਹੈ ਨਾ, ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਡਿਸੀਜਨ ਮੇਕਰ ਆ ਨਾ, ਹਿਊਮਨ ਮਾਈਂਡ ਆ, ਉਹ ਚਾਹੀਦਾ ਹੁੰਦਾ ਰਾਜਕਰਨ ਵੈਸਟ ਅਮਾਉਂਟ ਆਫ ਰੀਅਲ ਟਾਈਮ ਤੇ ਕੁਆਲਿਟੀ ਡੇਟਾ। ਠੀਕ ਆ। ਚਲੋ ਆਪਾਂ ਕੁਆਲਿਟੀ ਡੇਟਾ ਹੀ ਅਜ਼ਿਊਮ ਕਰ ਲੈਂਦੇ ਹਾਂ ਬੇਸਿਕਲੀ, ਹੈ ਨਾ। ਜੀ। ਟਰੱਕਿੰਗ ਵਿੱਚ ਤਾਂ ਤੁਸੀਂ ਐਗਜ਼ਾਮਪਲ ਇਹ ਵੀ ELD ਦੇ ਨਾਲ ਆਪਾਂ ਕੋਲ ਕਿੰਨਾ ਜ਼ਿਆਦਾ ਡੇਟਾ ਮਿਲ ਜਾਂਦਾ, ਰਾਈਟ। ਸੋ ਜਿਹੜੇ ਬੰਦੇ ਦਾ ਦਿਮਾਗ ਐਟ ਦ ਗਿਵਨ ਟਾਈਮ 2-4 ਪੈਰਾਮੀਟਰ, 5 ਪੈਰਾਮੀਟਰ ਉਹਦੇ ਸਾਹਮਣੇ ਹੋਣ ਤਾਂ ਵਧੀਆ ਡਿਸੀਜਨ ਬਣਾ ਸਕਦਾ। ਤਾਂ AI ਦਾ ਬੈਨੀਫਿਟ ਕਿੱਥੇ ਆ? AI ਦਾ ਬੈਨੀਫਿਟ ਇਹ ਕਿ ਉਹਦੇ ਕੋਲ ਕੈਪੇਬਿਲਿਟੀ ਹੁੰਦੀ ਹੈ ਟੂ ਪ੍ਰੋਸੈਸ ਹਿਊਜ ਅਮਾਊਂਟ ਆਫ ਡੇਟਾ ਇਨ ਸੈਕਿੰਡਸ ਐਂਡ ਮਾਈਕਰੋ ਸੈਕਿੰਡਸ ਕਹਿ ਲਓ, ਨੈਨੋ ਸੈਕਿੰਡਸ ਕਹਿ ਲਓ। ਕੁਇਕ ਡਿਸੀਜਨ ਮੇਕਿੰਗ ਜਿਹੜੀ ਉਹ ਕਰ ਲੈਂਦੀ ਹੈ। ਜੇ ਉਹਨੂੰ ਦੱਸਿਆ ਹੋਏ ਵੀ ਭਾਈ ਆਹ ਸਾਡੇ ਪੈਰਾਮੀਟਰ ਆ, ਆਹ ਤੇਰੇ ਕੋਲ 10,000 ਡੇਟਾ ਪੁਆਇੰਟ ਪਏ ਹੋਏ, ਤਾਂ ਮੇਰੇ ਕੋਲ ਡਿਸੀਜਨ ਬਣਾ ਕੇ ਦੇ, ਤੇ ਉਹਦੇ ਕੰਪਿਊਟ ਪਾਵਰ ਨੂੰ ਯੂਜ਼ ਕਰਕੇ ਮਿੰਟੋ ਸਕਿੰਟ ਨੂੰ ਡਿਸੀਜਨ ਬਣਾ ਦੇਣੇ ਆ। ਸੋ ਰਾਜਕਰਨ ਨੂੰ ਦੇਖੋ ਟਰੱਕਿੰਗ ਇੰਡਸਟਰੀ ਵਿੱਚ ਕਿੰਨਾ ਕੁਛ ਇਨਵੋਲਵ ਹੁੰਦਾ। ਸਭ ਤੋਂ ਪਹਿਲਾਂ ਤੁਸੀਂ ਲੋਡ ਪਿਕ ਕਰਦੇ ਹੋ, ਉਸ ਤੋਂ ਬਾਅਦ ਤੁਸੀਂ ਨੈਗੋਸੀਏਸ਼ਨ ਹੁੰਦੀ ਆ ਲੋਡ ਦੀ, ਲੋਡ ਫਾਈਂਡਿੰਗ, ਨੈਗੋਸੀਏਸ਼ਨ ਤੋਂ ਬਾਅਦ ਤੁਸੀਂ ਲੋਡਿੰਗ ਅਨਲੋਡਿੰਗ ਹੋ ਗਈ, ਉਸ ਤੋਂ ਬਾਅਦ ਤੁਸੀਂ ਟਰੱਕ ਲੈ ਕੇ ਜਾਂਦੇ ਹੋ, ਗੈਸ ਭਰਦੇ ਹੋ, ਹੈ ਨਾ, ਉਹਦੇ ਨਾਲ ਕਿੰਨੇ ਆਪਰੇਸ਼ਨਸ ਇਨਵੋਲਵਡ ਆ, ਫਿਊਲ ਕਾਰਡਸ ਵਗੈਰਾ ਹੁੰਦੇ ਆ। ਇਵੈਂਚੁਅਲੀ ਤੁਸੀਂ ਅਨਲੋਡ ਕਰਦੇ ਹੋ ਉੱਥੋਂ ਅਗਲੇ ਕੋਲ ਰਸੀਦ ਲਈ, ਉਸ ਤੋਂ ਬਾਅਦ ਜਦੋਂ ਅਨਲੋਡ ਕੀਤਾ ਉਸ ਤੋਂ ਬਾਅਦ ਇਮੀਡੀਏਟਲੀ ਤੁਸੀਂ ਰੇਟ ਜਿਹੜਾ ਦੁਬਾਰਾ ਲੋਡ ਦੁਬਾਰਾ ਚੱਕਣਾ ਹੁੰਦਾ ਹੈ ਨਾ, ਕਿਉਂਕਿ ਜਿੰਨਾ ਚਿਰ ਤੱਕ ਟਰੱਕ ਤੁਹਾਡਾ ਆਈਡਲ ਆ, ਉਹ ਤੁਹਾਨੂੰ ਪੈਸੇ ਤੁਸੀਂ ਖਰਾਬ ਹੋ ਰਹੇ ਹੋ ਲੂਜ਼ ਕਰ ਰਹੇ ਆ।
ਤੇ ਹੂੰ। ਜਾਂ ਇੱਕ ਜਗ੍ਹਾ ਜਿਹੜੀ ਜਗ੍ਹਾ ਤੁਸੀਂ ਲੋਡ ਅਨਲੋਡ ਕੀਤਾ ਆਪਣਾ ਸਮਾਨ ਅਨਲੋਡ ਕੀਤਾ, ਉਹਦੇ ਲਾਗੇ ਤੋਂ ਲਾਗੇ ਕੋਸ਼ਿਸ਼ ਹੁੰਦੀ ਵੀ ਹੋਰ ਸਾਨੂੰ ਜਿਹੜਾ ਲੋਡ ਮਿਲ ਜੇ ਤਾਂ ਕਿ ਅਸੀਂ ਵਾਪਸ ਆਉਣ ਵਾਲੇ ਰਾਹ ਦੇ ਐਮਪਟੀ ਵਿੱਚ ਨਾ ਚੱਲਣ, ਖਾਲੀ ਨਾ ਚੱਲਣ। ਹਾਂਜੀ, ਹੂੰ, ਖਾਲੀ ਨਾ ਚੱਲੇ ਹੈ ਨਾ, ਸ਼ਾਇਦ ਹੂੰ। ਡੈਡ ਮਾਈਲਜ਼ ਉਹਨੂੰ ਕਹਿੰਦੇ ਆ। ਡੈਡ ਮਾਈਲਜ਼। ਤੇ ਉਹਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਦੇ ਸਾਰੇ ਆਪਰੇਸ਼ਨਸ ਦੇ ਵਿੱਚ ਕਿੰਨੀ ਜ਼ਿਆਦਾ ਜਿਹੜੀ ਐਫੀਸ਼ੀਐਂਸੀ ਆ ਉਹ ਹੋ ਸਕਦੀ ਆ। ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈਗੀ ਆ, ਉਹ ਇਹਦੇ ਵਿੱਚ ਹੈਲਪ ਕਰ ਰਹੀ ਆ, ਰਾਈਟ? ਸੋ ਕਿਉਂਕਿ ਸਾਡੇ ਕੋਲ ਰਿਕੁਆਇਰਮੈਂਟ ਹੈਗਾ ਕਿ ਡੇਟਾ ਬਹੁਤ ਜ਼ਿਆਦਾ, ਭਾਵੇਂ ਤੁਸੀਂ ਉਹਦੇ ਟੈਲੀਮੈਟਿਕ ਸਿਸਟਮ ਲੈ ਲਓ, ਭਾਵੇਂ ਉਹਦੇ TMS ਜਿਹਨੂੰ ਟਰਾਂਸਪੋਰਟੇਸ਼ਨ ਮੈਨੇਜਮੈਂਟ ਸਿਸਟਮ ਕਹਿ ਦਿੰਦੇ ਆ, ਜਾਂ ELD ਦੀ ਤੁਸੀਂ ਐਗਜ਼ਾਮਪਲ ਲਈ, ਹੈ ਨਾ? ਹੋਰ ਵੀ ਕਈ ਤਰ੍ਹਾਂ ਦੇ ਡੇਟਾ ਕਲੈਕਸ਼ਨ ਹੁੰਦੀ ਆ, ਅੱਜ-ਕੱਲ੍ਹ ਔਨ ਬੋਰਡ ਕੈਮਰਾਜ਼ ਚੱਲਦੇ ਆ, ਹੈ ਨਾ? ਉਹਦੇ ਤੇ ਸੈਂਸਰਸ ਹੈਗੇ ਆ, ਫਲਾਈਟ ਮਾਰਕਰ ਆ, ਤੇ ਡਰਾਈਵਰ ਐਪਸ ਤੋਂ GPS ਬੇਸਡ ਡੇਟਾ ਕਿੰਨਾ ਲਗਾਤਾਰ ਇਹ ਸਾਰਾ ਡੇਟਾ ਜਿਹੜਾ ਜਨਰੇਟ ਹੋ ਰਿਹਾ। ਠੀਕ ਆ? ਜੀ। ਸੋ ਪਰ ਇਹ ਸਾਰਾ ਡੇਟਾ ਜਨਰੇਟ ਹੋਣ ਦੇ ਬਾਵਜੂਦ ਜ਼ਿਆਦਾ ਜਿਹੜਾ ਇਹ ਡੇਟਾ ਵਾ ਇਹ ਇੱਕ ਜਾਂ ਤਾਂ ਸਾਈਲੋਜ਼ ਵਿੱਚ ਰਹਿ ਜਾਂਦਾ ਜਾਂ ਅੰਡਰ ਯੂਟੀਲਾਈਜ਼ਡ ਰਹਿੰਦਾ। ਹੁਣ ਹੂੰ, ਹੂੰ। ਸਾਈਲੋਜ਼ ਤੋਂ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਸੈਂਸਰ ਦਾ ਡੇਟਾ ਮਿਸਾਲ ਦੇ ਤੌਰ ਦੇ ਉੱਤੇ, ਉਹਦੇ ਤੋਂ ਕੀ ਡਿਸੀਜ਼ਨ ਮੇਕ ਕਰਨੇ ਆ, ਤੇ ਉਹਨੂੰ ਕਿੱਦਾਂ ELD ਤੋਂ ਕੁਛ ਡੇਟਾ ਜਨਰੇਟ ਕਰਕੇ ਉਹਦੇ ਤੋਂ ਆਪਾਂ ਆਊਟਪੁੱਟ ਕਿੱਦਾਂ ਲੈਣੀ ਆ। ਜਿਹੜਾ ਡਰਾਈਵਰ ਦਾ ਡੇਟਾ ਉਹ ਡਰਾਈਵਰ ਦੇ ਕੰਪਾਰਟਮੈਂਟ ਵਿੱਚ ਰਹਿ ਜਾਂਦਾ, ਤੇ ਜਿਹੜਾ ELD ਦਾ ਡੇਟਾ ਉਹ ELD ਦੇ ਵਿੱਚ ਰਹਿ ਜਾਂਦਾ ਐਗਜ਼ਿਸਟਿੰਗ। ਜਿਹੜੇ AI ਦੇ ਨਾਲ ਇਹਨੂੰ ਡੇਟਾ ਨੂੰ ਤੁਸੀਂ ਬ੍ਰਿਜ ਕਰ ਸਕਦੇ ਹੋ, ਤੇ ਜਿਹੜਾ ਕਾਫੀ ਜ਼ਿਆਦਾ ਉਹਦੇ ਤੋਂ ਤੁਸੀਂ ਲਾਹਾ ਲੈ ਸਕਦੇ ਹੋ, ਹੈ ਨਾ? ਇਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਹੈਗੀ ਆ ਮੇਨਟੇਨੈਂਸ ਦੇ ਵਿੱਚ ਤੁਸੀਂ ਕਾਫੀ ਜਿਹੜਾ ਉਹਦੇ ਵਿੱਚ ELD ਦਾ ਜਿਹੜਾ ਡੇਟਾ ਉਹਨੂੰ ਯੂਜ਼ ਕਰ ਸਕਦੇ ਹੋ। ਸੋ ਜੇ ਤੁਸੀਂ AI ਅੱਜ ਦੇ ਟਾਈਮ ਦੇ ਵਿੱਚ ਜਿਹੜੇ ਅਸੀਂ ਛੋਟੇ ਖਾਸ ਤੌਰ ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਔਰ ਟਰਾਂਸਪੋਰਟੇਸ਼ਨ ਇੰਡਸਟਰੀ ਆ, ਉਹਦੇ ਵਿੱਚ ਜਿਹੜੀ ਆਪਰੇਸ਼ਨਸ ਟੀਮ ਆ ਉਹਦਾ ਕਿੰਨਾ ਓਵਰਹੈਡ ਆ, ਹੈ ਨਾ? ਕਿਉਂਕਿ ਕਿੰਨੇ ਬੰਦੇ ਚਾਹੀਦੇ ਹੁੰਦੇ ਜਿਹੜੇ ਕਿ ਲਗਾਤਾਰ ਡੈਸ਼ਬੋਰਡਸ ਤੇ ਦੇਖ ਰਹੇ ਆ, ਸਪਰੈਡਸ਼ੀਟਾਂ ਪ੍ਰੋਸੈਸ ਕਰ ਰਹੇ ਆ। ਉਹਨਾਂ ਕੋਲ ਸਭ ਕੁਛ ਐਕਸਟਰਾ ਇਨਫੋਰਮੇਸ਼ਨ ਆ ਰਹੀ ਹੈ, ਪਰ ਉਹਦੀ ਯੂਟੀਲਾਈਜੇਸ਼ਨ ਨਹੀਂ ਹੋ ਰਹੀ, ਹੈ ਨਾ? ਹੂੰ, ਹੂੰ। ਤੇ ਉਹਦੇ ਨਾਲ ਇਹ ਆ ਵੀ ਕਈ ਬੰਦੇ ਆਪਾਂ ਦੇਖੇ ਵੀ ਉਹਦੀ ਕਾਸਟ ਘਟਾਉਣ ਦੇ ਲਈ, ਕਾਸਟ ਕਟਿੰਗ ਕਰਨ ਦੇ ਲਈ ਕਾਫੀ ਜਿਹੜੇ ਬੰਦੇ ਆ ਉਹ ਉਹਨਾਂ ਟੀਮਸ ਜਿਹੜੀਆਂ ਉਹ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਬਿਠਾਈਆਂ ਹੋਈਆਂ, ਰਾਈਟ? ਤਾਂ ਕਿ ਬੰਦਿਆਂ ਦੀ ਤਾਂ ਲੋੜ ਹੁੰਦੀ ਹੈ ਸਾਰੀ ਇਨਫੋਰਮੇਸ਼ਨ ਪ੍ਰੋਸੈਸ ਕਰਨ ਦੇ ਵਾਸਤੇ। ਜੀ। ਤੇ ਇਸ ਤੋਂ ਬਾਅਦ ਗੱਲ ਇੱਥੇ ਹੀ ਇਕੱਲੀ ਨਹੀਂ, ਇਹ ਤੋਂ ਬਾਅਦ ਹੋਰ ਵੀ ਕਈ ਤਰ੍ਹਾਂ ਦੀਆਂ ਇਨਐਫੀਸ਼ੀਐਂਸੀਆਂ ਹੁੰਦੀਆਂ। ਫਲੈਗਿੰਗ ਹੋ ਜਾਂਦੀ ਡੇਟਾ ਦੀ, ਕੋਈ ਡਰਾਈਵਰ ਵੀ ਗਲਤ ਕਰ ਰਿਹਾ, ਲੋਡ ਗਲਤ ਪਾਸੇ ਜਾ ਰਿਹਾ, ਹੈ ਨਾ? ਸਾਰੀਆਂ ਉੱਦਾਂ ਦੀਆਂ ਚੀਜ਼ਾਂ। ਤੇ ਇਹਦੇ ਨਾਲ ਪਰ ਇਹ ਆ ਵੀ ਜਿੰਨਾ ਜ਼ਿਆਦਾ ਤੁਸੀਂ ਇਹਨੂੰ ਪ੍ਰੋਸੈਸ ਕਰਨ ਲੱਗੋਗੇ, ਤੇ ਉਨਾ ਜ਼ਿਆਦਾ ਆਪਾਂ ਕੋਲ ਡੈਫੀਨਿਟਲੀ ਇਹਦਾ ਆਨਸਰ ਤੇ ਰਿਜ਼ਲਟ ਤਾਂ ਉਹਦੇ ਇਵੈਂਚੁਅਲੀ ਕੱਢ ਲੋਗੇ। ਪਰ ਜੇ ਤੁਸੀਂ ਜ਼ਿਆਦਾ ਬੰਦੇ ਰੱਖ ਕੇ ਉਹਨੂੰ ਪ੍ਰੋਸੈਸ ਕਰਨ ਦੀ ਕੋਸ਼ਿਸ਼ ਕਰੋਗੇ, ਤੇ ਉਹਦੇ ਵਿੱਚ ਸਮੱਸਿਆ ਰਾਜ ਕਰਨ ਇਹ ਹੁੰਦੀ ਆ ਕਿ ਤੁਹਾਡਾ ਜਿਹੜੇ ਵਰਕਰ ਦੀ ਕਾਸਟ ਆ ਉਹ ਵੱਧ ਜਾਂਦੀ ਹੈ, ਤੇ ਫਿਰ ਲੋਕੀ ਕਹਿੰਦੇ ਯਾਰ ਛੱਡੋ ਪਰਾਂ, ਹੈ ਨਾ? ਉਹ ਕਾਸਟ ਉਨੀ ਤਾਂ ਬਚਦੀ ਨਹੀਂ ਆ ਜਿੰਨੇ ਤੁਸੀਂ ਵਰਕਰ ਲੈ ਕੇ ਤੁਸੀਂ ਉਹ 'ਚੋਂ ਆਪਟੀਮਾਈਜ਼ੇਸ਼ਨ ਕੱਢਣ ਦੀ ਕੋਸ਼ਿਸ਼ ਕਰੋਗੇ। ਪਰ ਹੂੰ। ਹੁਣ ਇਹ ਜਿਹੜੀ ਸਾਰੀ ਚੀਜ਼ਾਂ ਉਹ ਚੇਂਜ ਹੋ ਰਹੀਆਂ, ਐਡਵਾਂਸ AI ਟੈਕਨੋਲੋਜੀ ਦੇ ਨਾਲ ਤੁਸੀਂ ਜਿਹੜੇ ਪਲੈਨਿੰਗ ਡਿਸੀਜ਼ਨ ਆ, ਲੋਡ ਅਨਲੋਡ ਦਾ ਡਿਸੀਜ਼ਨ ਹੋ ਗਿਆ, ਪੂਰਾ ਨੈਟਵਰਕ ਫਿਊਲਿੰਗ ਹੋ ਗਈ, ਈਵਨ ਡਰਾਈਵਰ ਸੈਟਿਸਫੈਕਸ਼ਨ ਵਗੈਰਾ ਵੀ ਤੁਸੀਂ AI ਦੇ ਨਾਲ ਤੁਸੀਂ ਉਹਨੂੰ ਬੈਟਰ ਤਰੀਕੇ ਨਾਲ ਬਣਾ ਸਕਦੇ ਹੋ, ਹੈ ਨਾ? ਇਹ ਸਾਰੇ ਦਾ ਸਾਰਾ ਸਿਸਟਮ ਆ ਕਿ ਇਹ AI ਦੇ ਨਾਲ ਇਹਨੂੰ ਤੁਸੀਂ ਆਪਟੀਮਾਈਜ਼ ਕਰਕੇ ਉਹਨੂੰ ਤੁਸੀਂ ਠੀਕ ਕਰ ਸਕਦੇ ਹੋ, ਜਾਂ ਉਹਦੇ ਵਿੱਚ ਪ੍ਰੋਫਿਟੇਬਿਲਿਟੀ ਜਿਹੜੀ ਆ ਵਧਾ ਸਕਦੇ ਹੋ। ਸੋ ਇਹ ਇਹਦਾ ਹੋ ਗਿਆ ਆਪਰੇਸ਼ਨਲ ਪਰਸਪੈਕਟਿਵ, ਹੈ ਨਾ? ਫਿਰ ਕੋਈ ਇਨਫ ਡੇਟਾ ਹੈਗਾ, ਪਰ ਉਹਦਾ ਯੂਜ਼ੇਜ ਜਿਹੜੀ ਉਹ ਨਹੀਂ ਹੋ ਰਹੀ। ਹੁਣ ਦੂਸਰੀ ਆਪਾਂ ਗੱਲ ਕਰਦੇ ਹਾਂ, ਤੇ ਇੱਕ ਮੈਜੋਰਿਟੀ ਚੈਲੰਜ ਜਿਹੜਾ ਖੈਰ ਦਿਨੋਂ ਦਿਨ ਵੱਧ ਵੀ ਰਿਹਾ ਟੈਕਨੋਲੋਜੀ ਦੇ ਆਉਣ ਦੇ ਨਾਲ, ਉਹ ਇਹ ਆ ਕਿ ਜਿਹੜੀ ਕਸਟਮਰ ਦੀ ਐਕਸਪੈਕਟੇਸ਼ਨ ਆ ਰਾਜ ਕਰਨਾ, ਹੈ ਨਾ? ਉਹ ਜੀ। ਬਹੁਤ ਜ਼ਿਆਦਾ ਵੱਧ ਰਹੀ ਆ। ਕਿ ਮੈਂ ਅਜੇ ਵੀਕਐਂਡ ਦੇ ਉੱਤੇ ਇੱਕ ਟਰੱਕਰ ਦੇ ਨਾਲ ਗੱਲ ਕਰਦਾ ਸੀ, ਤੇ ਉਹੀ ਮੈਨੂੰ ਕਹਿ ਰਹੇ ਸੀ ਕਿ ਹੁਣ ਤਾਂ ਜੋ ਕਸਟਮਰ ਦੀ ਐਕਸਪੈਕਟੇਸ਼ਨ ਆ ਉਹ ਤਾਂ ਆਲਮੋਸਟ ਇੰਪੋਸੀਬਲ ਟੂ ਫੁਲਫਿਲ ਆ। ਉਹ ਚਾਹੁੰਦੇ ਆ ਵੀ ਸਾਨੂੰ ਐਗਜ਼ੈਕਟ ਐਸਟੀਮੇਟ ਟਾਈਮ ਆਫ ਅਰਾਈਵਲ ਦੱਸੋ, ਹੈ ਨਾ? ਚਲੋ ਆਪਾਂ ਵੀ ਇਸ ਚੀਜ਼ ਦੇ ਗਿਲਟੀ ਹੈਗੇ ਹਾਂ ਸਾਰੇ। ਅਸੀਂ ਐਮਾਜ਼ੋਨ ਤੋਂ ਕੋਈ ਚੀਜ਼ ਆਰਡਰ ਕਰੀਏ ਤੇ ਸਾਨੂੰ ਹੁੰਦਾ ਯਾਰ ਉਹ ਸਵੇਰੇ 8 ਵਜੇ ਪਹੁੰਚ ਪਹੁੰਚ ਜਾਣੀ ਆ। ਗਿਆ, ਤੇ 8 ਵਜੇ ਪਹੁੰਚ ਜਾਏ, ਹੈ ਨਾ? ਯਾ ਸੋ ਉਸ ਤੋਂ ਬਾਅਦ ਐਸਟੀਮੇਟਡ ਟਾਈਮ ਆਫ ਅਰਾਈਵਲ ਜਿਹੜਾ ਹੈਗਾ ਉਹ ਕਹਿੰਦਾ ਵੀ ਐਕੂਰੇਟ ਹੋਣਾ ਚਾਹੀਦਾ, ਰੀਅਲ ਟਾਈਮ ਸਾਨੂੰ ਟਰੈਕਿੰਗ ਦੱਸੋ, ਸਾਡੀ ਜਿਹੜੀ ਕਮਿਊਨੀਕੇਸ਼ਨ ਆ ਰਿਸਪੋਂਸਿਵ ਹੋਣੀ ਚਾਹੀਦੀ ਆ, ਹੈ ਨਾ? ਆਪਾਂ ਅੱਧੀ ਰਾਤ ਨੂੰ ਕਿਸੇ ਨੇ ਕੁਐਰੀ ਕੀਤੀ, ਸਾਨੂੰ ਇਮੀਡੀਏਟਲੀ ਆਨਸਰ ਮਿਲੇ, ਤੇ ਜਿਹੜੀ ਡਿਲੇ ਆ ਉਹ ਕੋਈ ਨਹੀਂ ਹੋਣੀ ਚਾਹੀਦੀ, ਹੈ ਨਾ? ਤੇ ਐਮਾਜ਼ੋਨ, ਉਬਰ ਫਰਾਈਟ, ਹੈ ਨਾ? ਇੱਦਾਂ ਦੀ ਡਿਜੀਟਲ ਫਸਟ ਵਗੈਰਾ ਜਿਹੜੀ ਕੰਪਨੀਆਂ ਵਾ, ਉਹ ਜਿੱਦਾਂ ਆਪਾਂ ਗੱਲ ਕੀਤੀ ਪਹਿਲਾਂ ਕਿ ਉਬਰ ਫਰਾਈਟ ਜਾਂ ਐਮਾਜ਼ੋਨ ਜਾਂ ਉਬਰ ਈਟਸ ਵਗੈਰਾ, ਜਿੱਦਾਂ ਉਹਦੇ ਵਿੱਚ ਤੁਹਾਨੂੰ ਐਗਜ਼ੈਕਟ ਦੱਸ ਦਿੰਦੇ ਵੀ ਕਿੰਨੇ ਚਿਰ ਤੱਕ ਤਾਂ ਡਰਾਈਵਰਾਂ ਨੂੰ ਤੁਸੀਂ ਡਰਾਈਵਰ ਨੂੰ ਲਾਈਵ ਟਰੈਕ ਕਰ ਸਕਦੇ ਹੋ। ਯਾ ਉਹ ਉੱਦਾਂ ਦੀ ਚੀਜ਼ਾਂ ਲੋਕੀ ਕਮਰਸ਼ੀਅਲ ਟਰੱਕ ਡਰਾਈਵਰਸ ਤੋਂ ਵੀ ਲੱਭਦੇ ਆ, ਰਾਈਟ? ਹੂੰ, ਹੂੰ। ਸੋ ਹੁਣ
ਜਿਹੜਾ ਇਨਫਰਾਸਟ੍ਰਕਚਰ ਊਬਰ ਕੋਲ ਆ ਜਾਂ ਇਨਫਰਾਸਟ੍ਰਕਚਰ ਦਾ ਐਮਾਜ਼ਨ ਕੋ ਲੋਕਲ ਟਰੱਕ ਡਰਾਈਵਰ ਕੋਲ ਤਾਂ ਹੁੰਦਾ ਨਹੀਂ, ਕਿਉਂਕਿ ਇੰਨਾ ਲੋਕਲ ਟਰੱਕ ਡਰਾਈਵਰ ਕੰਪਨੀਜ਼ ਕੋਲ ਤਾਂ ਹੁੰਦਾ ਨਹੀਂ, ਕਿਉਂਕਿ ਉਹਨਾਂ ਦੀ ਆਪਰੇਸ਼ਨਲ ਕਾਸਟ ਹੀ ਬਹੁਤ ਜ਼ਿਆਦਾ। ਤੇ ਉਹਦੇ ਵਿੱਚ ਇੱਕ ਨਾ ਗਾਰਟਨਰ ਨੇ ਰਾਜਕਨ ਸਰਵੇ ਕੀਤਾ ਸੀ ਪਿੱਛੇ ਜੇ। ਸੋ ਉਹਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜੇ ਸਪਲਾਈ ਚੇਨ ਲੀਡਰਸ ਆ, ਉਹਨਾਂ ਦੀ ਕਸਟਮਰ ਡਿਮਾਂਡ ਜਿਹੜੀ ਆ ਕੀ ਸਭ ਤੋਂ ਵੱਡੀ ਕੀ ਆ, ਤੇ ਉਹਨਾਂ 'ਚੋਂ 84% ਯਾਨੀ ਕਿ 84% ਨੇ ਇਹ ਕਿਹਾ ਸੀ ਕਿ ਕਸਟਮਰ ਜਿਹੜਾ ਡਿਮਾਂਡ ਕਰਦਾ ਫੈਸਟਰ, ਮੋਰ ਟਰਾਂਸਪੇਰੈਂਟ ਸ਼ਿਪਿੰਗ। ਸੋ ਨੰਬਰ 1 ਚੀਜ਼ ਆ। ਤੇ ਹੁਣ ਵੇਖਿਆ ਜਾਏ ਤਾਂ ਮਨੁੱਖੀ ਤੌਰ ਦੇ ਉੱਤੇ ਉਹ ਤਾਂ ਇਦਾਂ ਦੀ ਐਕਸਪੈਕਟੇਸ਼ਨ ਜਿਹੜੀਆਂ ਉਮੀਦ ਨਹੀਂ ਕਰ ਸਕਦੇ, ਹੈ ਨਾ, ਵੀ ਲਗਾਤਾਰ ਕਮਿਊਨੀਕੇਟ ਕਰੀ ਜਾਣਾ 24 ਘੰਟੇ। ਸੋ ਇਹਦੇ ਹੈਲਪ ਦੇ ਵਾਸਤੇ ਜਿਹੜੇ ਆ ਰਾਜਕਰਨ AI ਜਿਹੜੇ ਸਾਫਟਵੇਅਰ ਬਣਨੇ ਸ਼ੁਰੂ ਹੋਏ ਆ, ਲੋਡ ਮੈਨੇਜਮੈਂਟ, ਬਿਡ ਐਨਾਲਿਸਿਸ, ਹੈ ਨਾ, ਨੈਟਵਰਕ ਸਿਮੂਲੇਸ਼ਨ, ਉਹਦੇ ਡਿਜੀਟਲ ਟਵਿਨ ਬਣਾ ਕੇ। ਤੇ ਉਹਦੇ ਨਾਲ ਇਹ ਆ ਕਿ ਜਿਹੜਾ ਸਾਈਲੋਸ ਦਾ ਡੇਟਾ ਉਹਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਕਸਟਮਰ ਯੂਜ਼ਰ ਜਿਹੜੇ ਹੈਗੇ ਆ ਐਂਡ ਵਾਲੇ, ਉਹਨਾਂ ਦੀ ਹੈਲਪ ਕਰ ਸਕਦੇ ਆ, ਤੇ ਜਿਹੜੀ ਲਗਾਤਾਰ ਆਟੋਮੇਟਿਡ ਕੁਐਰੀਜ਼ ਯੂਜ਼ਿੰਗ AI ਚੈਟਬੋਟਸ ਵਗੈਰਾ ਇਦਾਂ ਦੀ ਪ੍ਰੋਬਲਮਸ ਜਿਹੜੀਆਂ ਸੋਲਵ ਕਰ ਰਹੇ ਆ ਜੀ। ਜੀ ਬਿਲਕੁਲ। ਸੋ ਡੈਫੀਨਿਟਲੀ ਜਿਹੜੀ ਆਟੋਮੇਸ਼ਨ ਜਿਹੜੀ ਆਪਾਂ ਦੇਖ ਰਹੇ ਹਾਂ ਵੀ ਉਹਦੇ ਨਾਲ ਫਰਕ ਪੈ ਰਿਹਾ ਤੇ ਪਵੇਗਾ, ਤੇ ਜਿਹੜੀ AI ਆ ਉਹਨੇ ਕੰਮ ਸੁਖਾਲਾ ਕਰਨਾ ਆ ਇਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਉਹ ਪੇਸ਼ ਕੀਤਾ ਜਾਂਦਾ ਆ। ਜਿੱਦਾਂ ਪਹਿਲਾਂ ਵੀ ਕਿਹਾ ਵੀ ਡਰਾਈਵਰਸ ਨੂੰ ਪੂਰੀ ਤਰ੍ਹਾਂ ਬਦਲ ਦਊਗੀ ਇਹ ਤਾਂ ਨਹੀਂ, ਪਰ ਡਰਾਈਵਰਸ ਦਾ ਕੰਮ ਤੇ ਹੋਰ ਨਾਲ ਜਿਹੜੀਆਂ ਕੰਪਨੀਜ਼ ਦਾ ਕੰਮ ਆ ਉਸ ਨੂੰ ਸੁਖਾਲਾ ਕਰਨ ਦੇ ਰੂਪ ਦੇ ਵਿੱਚ ਦੇਖਦੇ, ਜਿੱਦਾਂ ਆਪਾਂ ਹੋਰ ਖੇਤਰਾਂ ਦੇ ਵਿੱਚ ਦੇਖਦੇ ਹੀ ਹਾਂ ਵੀ ਜਿਹੜੀ ਆਟੋਮੇਸ਼ਨ ਆ ਜਾਂ ਬਹੁਤ ਸਾਰੇ ਜਿਹੜੀਆਂ ਸੈਂਸਰ ਆ ਜਾਂ ਕੰਪਿਊਟਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਆਪਣੇ ਕੰਮ ਆਉਂਦੀਆਂ ਆ। ਕੋਈ ਵਕਤ ਸੀਗਾ ਗੱਡੀ ਦੇ ਵਿੱਚ ਸੀਟ ਬੈਲਟ ਲਾਉਣੀ ਵੀ ਲਾਜ਼ਮੀ ਨਹੀਂ ਸੀ, ਪਰ ਅੱਜ ਤੁਸੀਂ ਦੇਖੋ ਵੀ ਡਰਾਈਵਰ ਅਸਿਸਟ ਦੇ ਕਿੰਨੇ ਫੀਚਰ ਗੱਡੀ ਦੇ ਵਿੱਚ ਹੁੰਦੇ ਆ ਵੀ ਤੁਸੀਂ ਲੇਨ ਤੋਂ ਬਾਹਰ ਜਾ ਰਹੇ ਆ, ਸਮ ਲੈਵਲ ਆਫ ਆਟੋਮੇਸ਼ਨ ਤੁਹਾਨੂੰ ਗੱਡੀਆਂ ਦੇ ਵਿੱਚ ਜਿਹੜੀ ਉਹ ਨਜ਼ਰ ਆਉਂਦੀ ਆ। ਲੈਵਲ 5 ਤੱਕ ਮੰਨਿਆ ਜਾਂਦਾ ਆ ਵੀ ਲੈਵਲ 5 ਮਤਲਬ ਫੁੱਲੀ ਆਟੋਨੋਮਸ। ਸੋ ਆਪਾਂ ਇਨ ਬਿਟਵੀਨ ਜਿਹੜੇ ਉਹ ਚੱਲ ਰਹੇ ਆ। ਬਹੁਤ ਸਾਰੇ ਲੋਕ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਖਾਸ ਕਰਕੇ ਟੈਸਲਾ ਟੁਸਲਾ ਉਹਨਾਂ ਦੀ FSD ਜਿਹੜੀ ਵਰਤਦੇ, ਉਹ ਤਾਂ ਕਹਿੰਦੇ ਵੀ ਲੋੜ ਹੀ ਨਹੀਂ ਪੈਂਦੀ ਚਲਾਉਣ ਦੀ, ਵੀ ਬੇਸਿਕਲੀ ਗੱਡੀ ਆਪੇ ਹੀ ਜਿਹੜੀ ਉਹ ਚੱਲਦੀ ਆ। ਸੋ ਦੋਜ਼ ਥਿੰਗਸ ਆਰ ਕਮਿੰਗ ਆਲਰੇਡੀ। ਬਹੁਤ ਸਾਰੇ ਜਿਹੜੇ ਲੋਡਸ ਆ ਟਰੱਕਾਂ ਦੇ ਵਿੱਚ AI ਤੇ ਫੁੱਲੀ ਆਟੋਨੋਮਸ ਟਰੱਕਸ ਆ, ਉਹਨਾਂ ਨੇ ਜਿਹੜੇ ਇੱਕ ਥਾਂ ਤੋਂ ਦੂਜੇ ਥਾਂ ਜਿਹੜੇ ਉਹ ਪਹੁੰਚਾਏ ਹੈਗੇ ਆ। ਹਾਂ, ਆਪਾਂ ਕਹਿ ਦਿੰਦੇ ਆ ਵੀ ਹਿੱਲ ਤੇ ਕਿੱਦਾਂ ਕਰੂ, ਬ੍ਰੇਕ ਕਿੱਦਾਂ ਮਾਰੂ, ਉਹ ਕਿੱਦਾਂ ਕਰੂ, ਮੇ ਬੀ ਉੱਥੇ ਨਹੀਂ, ਪਰ ਇਵੈਂਚੁਅਲੀ ਜਿੰਨਾ ਡਾਟਾ ਜਿੱਦਾਂ ਹਰਵਿੰਦਰ ਦੱਸ ਰਿਹਾ ਵੀ ਸਾਈਲੋਸ ਦੇ ਵਿੱਚ ਉਹ ਕੰਪਾਈਲ ਕਰ ਰਹੇ ਆ, ਇਕੱਠੇ ਰੱਖ ਰਹੇ ਆ, ਤੇ ਇਵੈਂਚੁਅਲੀ ਉਹ ਸਾਰੇ ਡਾਟਾ ਦੀ ਉਹਨਾਂ ਨੇ ਜਿਹੜੀ ਉਹ ਵਰਤੋਂ ਕਰਨੀ ਹੀ ਕਰਨੀ ਜਿਹੜੀ ਉਸ ਦੇ ਵਿੱਚ ਹੈਗੀ ਆ। ਸੋ ਬਿਜ਼ਨਸ ਦੇ ਪਰਸਪੈਕਟਿਵ ਇੱਕ ਚੀਜ਼ ਹੋਰ ਇੰਪੋਰਟੈਂਟ ਐਡ ਕਰਨੀ ਰਾਜਕਨ, ਕਿ ਬਿਜ਼ਨਸ ਦੇ ਪਰਸਪੈਕਟਿਵ ਤੁਹਾਨੂੰ ਆਪਾਂ ਦੇਖੀਏ ਕਿ ਸਾਨੂੰ ਪਤਾ ਹੈ ਨਾ, ਟਰੱਕਿੰਗ ਇੰਡਸਟਰੀ ਦੇ ਰਿਲੇਟਡ ਜਿਹੜੇ ਰੈਗੂਲਰ ਟਾਕ ਸ਼ੋ ਵੀ ਆਪਣੇ ਰੇਡੀਓ ਦੇ ਉੱਪਰ ਹੁੰਦੇ ਰਹਿੰਦੇ ਆ। ਜੀ ਐਵਰੀ ਥਰਸਡੇ ਆਪਣਾ ਟਾਕ ਸ਼ੋ ਹੁੰਦਾ ਅਪਡੇਟ ਟਰੱਕਿੰਗ, ਤੇ ਉਹਦੇ ਵਿੱਚ ਇਹ ਚੀਜ਼ ਖੁੱਲ੍ਹ ਕੇ ਸਾਹਮਣੇ ਆਉਂਦੀ ਕਿ 2022 ਤੋਂ ਬਾਅਦ 2022 ਦੇ ਵਿੱਚ ਕਹਿੰਦੇ ਆ ਕਿ ਜਿਹੜਾ ਪੋਸਟ ਪੈਂਡੈਮਿਕ ਬੂਮ ਆ ਉਹ ਆਲਮੋਸਟ ਉਸ ਤੋਂ ਬਾਅਦ ਕੂਲ ਡਾਊਨ ਹੋਣਾ ਸ਼ੁਰੂ ਹੋ ਜਾਂਦਾ, ਖਤਮ ਹੋ ਗਿਆ ਜਿੱਦਾਂ। ਤੇ ਜਿਹੜੇ ਸਪੌਟ ਰੇਟਸ ਆ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਡਿੱਗਦੇ ਹੀ ਪਏ ਆ। ਤੇ ਇਹਦੇ ਨਾਲ ਕੀ ਹੁੰਦਾ ਕਿ ਭਾਵੇਂ ਕਿ ਜਿਹੜੇ ਸਪੌਟ ਰੇਟ ਆ ਉਹ ਡਿੱਗਦੇ ਪਏ ਆ, ਪਰ ਜਿਹੜੇ ਆਪਰੇਟਿੰਗ ਕਾਸਟ ਆ ਉਹ ਤਾਂ ਨਹੀਂ ਡਿੱਗਦੀਆਂ ਪਈਆਂ, ਉਹ ਤਾਂ ਲਗਾਤਾਰ ਵੱਧ ਹੀ ਰਹੀਆਂ। ਇੰਸ਼ੋਰੈਂਸ ਕੈਲੀਫੋਰਨੀਆ ਵਿੱਚ ਅਸੀਂ ਰਹਿੰਦੇ ਹਾਂ ਕਿੰਨੀ ਵਧੀਆ, ਇਕੁਇਪਮੈਂਟ ਦੀ ਕਾਸਟ ਕਿੰਨੀ ਜ਼ਿਆਦਾ, ਲੇਬਰ ਦੀ ਕਾਸਟ ਹੈ ਨਾ, ਆਪਾਂ ਦੇਖਿਆ ਵੀ ਮਿਨੀਮਮ ਕਾਸਟ ਦੇ ਹਿਸਾਬ ਨਾਲ। ਤੇ ਉਹਦੇ ਵਿੱਚ ਕੀ ਆ ਕਿ ਜਿਹੜੇ ਫਲੀਟਸ ਵਾਲੇ ਹੈਗੇ ਆ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਜ਼ਿਆਦਾ ਕੰਮ ਕਰੋ ਘੱਟ ਪੈਸੇ ਦੇ ਵਿੱਚ, ਤੇ ਡੂ ਇਟ ਫਲॉलेसली, ਹੈ ਨਾ। ਸੋ ਇਹ ਪਰਫੈਕਟ ਇੱਕ ਸਟਾਰਮ ਹੈਗਾ ਜਿਹਦੇ ਵਿੱਚ ਜਿਹੜੇ ਕੰਪਨੀਜ਼ ਉਹ ਆਪਣੇ ਆਪ ਨੂੰ ਇਕੋਨੋਮਿਕਲੀ ਸਕੁਈਜ਼ਡ ਸਮਝਦੀਆਂ ਪਈਆਂ। ਤੇ ਹੁਣ ਜਦੋਂ ਇਨਆਰਡੀਨੇਟ ਆਪਣੇ ਇਦਾਂ ਦੀ ਪਰਫੈਕਟ ਸਟਾਰਮ ਦੇ ਵਿੱਚ ਅਸੀਂ ਬੈਠੇ ਹਾਂ, ਫਿਰ ਕੋਈ ਰਾਹ ਰਸਤਾ ਲੱਭਦੇ ਹਾਂ ਵੀ ਆਪਾਂ ਜਿਹੜਾ ਬਾਟਮ ਲਾਈਨ ਉਹਨੂੰ ਕਿੱਦਾਂ ਵਧਾਈਏ। ਤੇ ਉਹਦੇ ਵਿੱਚ ਆਈ ਥਿੰਕ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਉਹ ਪਰਫੈਕਟ ਇਹਦੇ 'ਚ ਫਿੱਟ ਬਹਿੰਦਾ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਸੀਂ ਅਸਿਸਟਿਵ ਟੈਕਨੋਲੋਜੀ ਕਹਿੰਦੇ ਹਾਂ ਇੱਕ ਹਿਸਾਬ ਦੇ ਨਾਲ ਆਪਣੇ ਟਰਮਸ ਦੇ ਵਿੱਚ, ਕਿ ਇਹ ਤੁਹਾਨੂੰ ਅਸਿਸਟ ਕਰਦਾ ਵਾ, ਕਿ ਇਹ ਤੁਹਾਨੂੰ ਟੂਲਸ ਇਦਾਂ ਦੇ ਪ੍ਰੋਵਾਈਡ ਕਰਦੇ ਆ ਦੈਟ ਅਨੇਬਲਸ ਯੂ ਟੂ ਵਰਕ ਸਮਾਰਟਰ ਨਾਟ ਹਾਰਡਰ। ਠੀਕ ਆ। ਸੋ ਉਹਦੇ ਵਿੱਚ ਇਹ ਆ ਕਿ ਘੱਟੋ ਘੱਟ ਜਿਹੜੇ ਆਪਾਂ ਗੱਲ ਪਹਿਲਾਂ ਕਹਿੰਦੇ ਹੁੰਦੇ ਕਿ ਜਿਹੜੇ ਰੈਪੀਟੇਟਿਵ ਟਾਸਕ ਆ, ਪ੍ਰੈਡਿਕਟਿਵ ਮੇਨਟੇਨੈਂਸ ਆ, ਡਰਾਈਵਰ ਰਿਟੈਂਸ਼ਨ ਦੀ ਸਟ੍ਰੈਟਜੀਜ਼ ਆ, ਉਹਨੂੰ ਘੱਟੋ ਘੱਟ ਇਹ ਕਾਫੀ ਹੱਦ ਤੱਕ ਆਟੋਮੇਸ਼ਨ ਦੇ ਵਿੱਚ
ਹੈਲਪ ਕਰ ਦਿੰਦਾ। ਸੋ ਬਾਏ ਦ ਐਂਡ ਆਫ ਦ ਡੇ ਇੱਕ ਲਾਈਨ ਜੀ ਕਹਿਣੀ ਹੋਏ ਕਿ AI ਜਿਹੜੀ ਆ ਉਹ ਹੈਲਪ ਕਰਦੀ ਆ ਜਿਹੜੇ ਕੈਰੀਅਰਸ ਆ ਜਾਂ ਅੱਜ ਦੇ ਦਿਨ ਵਿੱਚ ਕਰ ਰਹੀ ਆ ਟੂ ਐਕਸਟ੍ਰੈਕਟ ਮੋਰ ਵੈਲਿਊ ਫਰੋਮ देयर ਐਗਜ਼ਿਸਟਿੰਗ ਐਸੈਟਸ। ਸੋ ਉਹਨਾਂ ਕੋ ਇਨਫੋਰਮੇਸ਼ਨ ਹੈਗੀ ਵਿਦਆਊਟ ਹਾਇਰਿੰਗ ਮੋਰ ਪੀਪਲ। ਜੀ। ਜੀ, ਜੀ, ਬਿਲਕੁਲ। ਅੱਛਾ, ਜਿਹੜੀ ਹੁਣ ਮੇਨ ਚੈਲੰਜ ਕੀ ਤੁਹਾਨੂੰ ਨਜ਼ਰ ਆਉਂਦੇ ਆ ਜਿਹੜੇ AI ਦੀ ਇੰਪਲੀਮੈਂਟੇਸ਼ਨ ਦੇ ਵਿੱਚ? ਕੀ ਚੈਲੰਜ ਇਹ ਆ ਵੀ ਜਿਹੜੀਆਂ ਕੰਪਨੀਆਂ ਉਸ ਨੂੰ ਅਜੇ ਅਪਣਾਉਣ ਤੋਂ ਹਿਚਕਿਚਾਹਟ ਦੇ ਵਿੱਚ ਨੇ, ਜਾਂ ਜਿਹੜੇ ਇੱਕ ਇਹ ਚੈਲੰਜ ਆ ਵੀ ਉਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਬਹੁਤ ਸਾਰੇ ਜਿਹੜੀ ਇੱਕ ਜੋਬ ਆ ਉਹ ਲਾਸ ਹੋਣ ਦਾ ਇਸ ਦੇ ਵਿੱਚ ਜਿਹੜਾ ਉਹ ਖਤਰਾ ਆ, ਜਾਂ ਅਜੇ ਪੂਰੀ ਤਰ੍ਹਾਂ ਟੈਕਨੋਲੋਜੀ ਉੱਥੇ ਤੱਕ ਜਿਹੜੀ ਉਹ ਨਹੀਂ ਪਹੁੰਚੀ? ਕੀ ਚੈਲੰਜਸ ਆ ਜਾਂ ਮਲਟੀਪਲ ਚੈਲੰਜਸ ਆਪਾਂ ਦੇਖਦੇ ਹਾਂ? ਹਾਂਜੀ। ਸੋ ਰਾਜ ਖਾਨ ਇਹਦੇ 'ਚ ਸਭ ਤੋਂ ਵੱਡਾ ਜੇ ਆਪਾਂ ਚੈਲੰਜ ਦੀ ਆਪਾਂ ਇਹ ਮਲਟੀ ਪ੍ਰੋਂਗਡ ਇਹ ਇਸ਼ੂ ਹੈਗਾ, ਹੈ ਨਾ? ਜੀ। ਇੱਕ ਤੇ ਇਹ ਆ ਕਿ ਦੇਖੋ ਜਦੋਂ ਨਵੀਂ ਟੈਕਨੋਲੋਜੀ ਆ ਰਾਈਟ AI ਕੰਪੈਰੀਟਿਵਲੀ ਬਹੁਤ ਲੋਕੀ ਜਿਹਨੂੰ ਬਿਲਕੁਲ ਅੰਡਰਸਟੈਂਡ ਹੀ ਨਹੀਂ ਕਰਦੇ ਵੀ ਉਹਨਾਂ ਦੀ ਹੈਲਪ ਹੂੰ, ਕਿੱਦਾਂ ਕਰੂਗੀ, ਹੈ ਨਾ, ਓਵਰ ਦਾ ਪੀਰੀਅਡ ਆਫ ਟਾਈਮ। ਤੇ ਉਹਦੇ ਵਿੱਚ ਇਹ ਆ ਕਿ ਕਾਫੀ ਕੁਛ ਆਪਾਂ ਆਨਲਾਈਨ ਵੀ ਦੇਖ ਲਈਏ ਤੇ ਆਨਲਾਈਨ ਦੇ ਵਿੱਚ ਵੀ ਹੈ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ ਕਾਫੀ ਜਿਹੜੀ ਇਨਫੋਰਮੇਸ਼ਨ ਆ ਜਸਟ ਟੂ ਗੈਟ ਮੋਰ ਵਿਊਜ਼ ਇਦਾਂ ਦੀ ਇਨਫੋਰਮੇਸ਼ਨ ਪਾਈ ਹੋਈ ਆ, ਰਾਈਟ? ਹੂੰ, ਤੇ ਉਹ ਜਿਹੜੀ ਸਹੀ ਪਿਕਚਰ ਇਹਨਾਂ ਚੀਜ਼ਾਂ ਦੀ ਪੇਸ਼ ਨਹੀਂ ਕਰਦੀ। ਜਦੋਂ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਾਂ ਟਰੱਕਿੰਗ ਇੰਡਸਟਰੀ ਤੋਂ ਇੱਕ ਮਿੰਟ ਜੇ ਸਾਈਡ ਦੇ ਉੱਪਰ ਵੀ ਚਲੇ ਜਾਈਏ ਤੇ ਆਪਾਂ ਇੱਕ ਜਨਰਲ ਵੀ ਗੱਲ ਕਰ ਲਈਏ ਤੇ ਟਰੱਕਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ ਇਜ਼ ਸੋ ਕਿ ਨੀਡ ਬੇਸਡ ਵੀ ਤੁਹਾਡੀ ਪ੍ਰੋਬਲਮ ਕੀ ਆ, ਹੈ ਨਾ? ਬੜੀ ਹੂੰ, ਟੇਲਰਡ ਅਪਰੋਚ ਜੇ ਆਪਾਂ ਉਹਨੂੰ ਲਈਏ ਤੇ ਉਹਦੇ ਵਿੱਚ ਉਹ ਤੁਹਾਡੀ ਪ੍ਰੋਬਲਮ ਜਿਹੜੀ ਆ ਸੋਲਵ ਕਰ ਸਕਦੀ ਆ, ਰਾਈਟ? ਜੀ। ਪਰ ਇਹ ਇਦਾਂ ਦੀ ਤੇ ਹੈ ਨਹੀਂ ਵੀ ਵਨ ਸਾਈਜ਼ ਫਿਟਸ ਆਲ, ਹੈ ਨਾ? ਹੂੰ, ਉਹ ਲਾਈਕ ਮੈਨੀ ਅਦਰ ਟੈਕਨੋਲੋਜੀ ਹਰ ਜਗ੍ਹਾ ਤੇ ਉਹ ਤੁਹਾਡੀ ਪ੍ਰੋਬਲਮ ਜਿਹੜੀ ਹੈ ਸੋਲਵ ਕਰ ਦੂਗੀ, ਰਾਈਟ? ਸੋ ਉਹਦੇ ਵਿੱਚ ਇਹ ਆ ਕਿ ਇੱਕ ਤਾਂ ਉਹਦੀ ਹੈਗੀ ਵੀ ਇਨਫੋਰਮੇਸ਼ਨ ਦੀ ਘਾਟ ਹੋਣੀ। ਨੰਬਰ 2 ਦੇ ਉੱਤੇ ਇਹ ਆ ਵੀ ਜੇ ਇਨਫੋਰਮੇਸ਼ਨ ਆ ਵੀ ਗਈ ਤੇ ਆਫ ਕੋਰਸ ਜਿੱਦਾਂ ਤੁਹਾਨੂੰ ਉਹਨੂੰ ਇੰਪਲੀਮੈਂਟ ਕਰਨ ਦੇ ਵਾਸਤੇ ਕੁਛ ਨਾ ਕੁਛ ਜਿਹੜੀ ਆ ਉਹ ਇਨਵੈਸਟਮੈਂਟ ਕਰਨੀ ਪਊਗੀ, ਰਾਈਟ? ਹੂੰ, ਸੋ ਇਨਵੈਸਟਮੈਂਟ ਤੋਂ ਵੀ ਕਰਨ ਨੂੰ ਕਈ ਜਿਹੜੇ ਲੋਕੀ ਡਰਦੇ ਆ। ਤੀਸਰੇ ਤਰ੍ਹਾਂ ਦੇ ਲੋਕੀ ਇਹ ਹੈਗੇ ਆ ਵੀ ਜਿਹੜੇ ਅਸਿਊਮ ਹੀ ਨਹੀਂ ਕਰਦੇ ਯਾਰ ਕੀ ਫਰਕ ਬੜਾ ਵਧੀਆ ਚੱਲਣ ਡਿਆ, ਠੀਕ ਆ, ਏਦਾਂ ਹੀ ਚੱਲੀ ਜਾਣਾ, ਹੈ ਨਾ? ਦੇ ਡੋਂਟ ਬਿਲੀਵ ਕਿ ਇਹਦੇ ਨਾਲ ਉਹਨਾਂ ਨੂੰ ਕੋਈ ਬੈਨੀਫਿਟ ਜਿਹੜਾ ਹੋਊਗਾ, ਜਿਹੜਾ ਕਿ ਓਵਰ ਦਾ ਪੀਰੀਅਡ ਆਫ ਟਾਈਮ ਜਿਹੜਾ ਉਹ ਚੇਂਜ ਹੋ ਰਿਹਾ, ਰਾਈਟ? ਹੂੰ, ਹੂੰ, ਸੋ ਉਹਦੇ ਵਿੱਚ ਇਹ ਆ ਕਿ ਇਹ ਇੱਦਾਂ ਦੀ ਕੁਛ ਚੀਜ਼ਾਂ ਹੈਗੀਆਂ ਤੇ ਤੀਸਰੀ ਜਿਹੜੀ AI ਦੇ ਆਪਣੇ ਤਰ੍ਹਾਂ ਦੇ ਵੀ ਚੈਲੰਜ ਹੈਗੇ ਆ। ਉਹ ਇਹ ਹੂੰ, ਚੈਲੰਜ ਰਾਜ ਕਰਨ ਕਿ ਜੇ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਪ੍ਰੈਡਿਕਸ਼ਨ ਦੀ ਆਪਾਂ ਗੱਲ ਕਰਦੇ ਆ ਤੇ ਉਹ ਹੈਗੀ ਆ ਕਿ ਬੇਸਡ ਔਨ ਹਿਸਟੋਰੀਕਲ ਡੇਟਾ ਟੂ ਪ੍ਰੈਡਿਕਟ ਵਾਟ ਇਜ਼ ਕਮਿੰਗ ਇਨ ਦ ਫਿਊਚਰ, ਹੈ ਨਾ? ਫਿਊਚਰ ਨੂੰ ਹੂੰ, ਹਿਸਟੋਰੀਕਲ ਡੇਟਾ ਤੋਂ ਪ੍ਰੈਡਿਕਟ ਕਰਦੇ ਆ। ਸੋ ਉਹ ਵੀ ਰਾਜ ਕਰਨ ਇੱਕ ਇਹਦੀ ਸਮੱਸਿਆ ਹੈਗੀ ਆ ਵੀ ਜਿਹਨੂੰ ਆਪਾਂ ਇਨਕਰੈਕਟ ਤਰੀਕੇ ਦੇ ਨਾਲ ਉਸ ਯੂਜ਼ ਕਰਨ ਦੀ ਕੋਸ਼ਿਸ਼ ਕਰੀਏ ਤੇ ਉਹ ਸ਼ਾਇਦ ਜਿਹੜੀ ਪ੍ਰੈਡਿਕਸ਼ਨ ਜਿਹੜੀ ਆ ਉਹ ਠੀਕ ਨਹੀਂ ਹੋਊਗੀ, ਹੈ ਨਾ? ਤੇ ਜਿੱਦਾਂ ਆਪਾਂ ਫਲੀਟ ਮੈਨੇਜਰਸ ਦੀ ਆਪਾਂ ਗੱਲ ਕਰ ਲਈਏ ਤੇ ਹਿਸਟੋਰੀਕਲ ਐਨੂਅਲ ਫੋਰਕਾਸਟਿੰਗ ਦੇ ਉੱਤੇ ਜੇ ਆਪਾਂ ਰੱਖ ਕੇ ਤੇ ਉਹਨੂੰ ਅੱਗੇ ਤੁਰੇਗੀ ਤੇ ਉਹਦੇ ਨਾਲ ਜਿਹੜੇ ਪ੍ਰੋਪਰ ਰਿਜ਼ਲਟ ਜਿਹੜੇ ਉਹ ਸਾਹਮਣੇ ਨਹੀਂ ਆਉਣਗੇ। ਸੋ ਇਹ ਕੁਛ ਇਦਾਂ ਦੀ ਇਹਨਾਂ ਦੀ ਸਮੱਸਿਆਵਾਂ ਹੈਗੀਆਂ ਵਾ, ਪਰ ਓਵਰ ਦਾ ਪੀਰੀਅਡ ਆਫ ਟਾਈਮ ਰਾਜ ਕਰਨ ਇਹ ਜਿਹੜਾ ਉਹ ਚੇਂਜ ਹੋ ਰਿਹਾ। ਸੋ ਮੈਂ ਇੱਕ ਡੇਟਾ ਪੜ੍ਹਦਾ ਸੀ, ਡੇਟਾ ਸੈਟ ਪੜ੍ਹਦਾ ਸੀ ਕਿ ਇਸ ਟਾਈਮ ਦੇ ਉੱਤੇ ਪਿਛਲੇ ਸਾਲ ਦੇ ਨਾਲੋਂ ਆਈ ਥਿੰਕ ਗਿਣਤੀ ਉਹਦੇ ਅਬਾਊਟ 20% ਸੀ 2024 ਅਰਲੀ 2024 ਦੇ ਵਿੱਚ, ਤਾਂ ਹੁਣ 2025 ਦੇ ਵਿੱਚ ਆਪਾਂ ਬੈਠੇ ਹਾਂ ਅੱਧ ਤੋਂ ਵੀ ਬਾਅਦ, ਤੇ ਇਸ ਟਾਈਮ ਦੇ ਉੱਤੇ 77% ਜਿਹੜੇ ਪ੍ਰੋਫੈਸ਼ਨਲ ਉਹ ਕਿਸੇ ਨਾ ਕਿਸੇ ਤਰੀਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਟੂਲ ਆ ਉਹਨੂੰ ਵਰਤਦੇ ਆ। ਸੋ ਇਟਸ ਅ ਹਿਊਜ ਅਡਾਪਸ਼ਨ ਵਿਦਿਨ 1 ਈਅਰ। ਜੀ, ਜੀ, ਬਿਲਕੁਲ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਹਰਵਿੰਦਰ, ਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਵਾਪਸ ਮੁੜਦੇ ਹਾਂ ਤੇ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਪੰਜਾਬੀ ਟੈਕ ਟਾਕ ਦੇ ਵਿੱਚ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਅਹਿਮ ਟੈਕਨੋਲੋਜੀ ਦੇ ਖੇਤਰ ਦੇ ਨਾਲ ਗੱਲਾਂ ਬਾਤਾਂ ਹੈ ਜਿਹੜੀਆਂ ਉਹ ਲੈ ਕੇ ਤੁਹਾਡੇ ਨਾਲ ਜੁੜਾਂਗੇ। ਟਰੱਕਿੰਗ ਦੇ ਉੱਤੇ ਥੋੜ੍ਹੀ ਹੋਰ ਚਰਚਾ ਤੋਂ ਬਾਅਦ 'ਚ ਜਿਹੜੇ ਕੀ ਕੁਛ ਚੱਲ ਰਿਹਾ ਆ ਟੈਕਨੋਲੋਜੀ ਦੁਨੀਆ ਦੀਆਂ ਖਬਰਾਂ 'ਚ, ਉਹ ਵੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਚੱਲ ਰਹੇ ਆ। ਹਾਂਜੀ। ਚੱਲਦਾ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਟੈਕਨੋਲੋਜੀ ਦੀ ਦੁਨੀਆ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ। ਅੱਜ ਟਰੱਕਿੰਗ ਦੇ ਵਿੱਚ ਆਟੋਮੇਸ਼ਨ ਨੂੰ ਲੈ ਕੇ, AI ਨੂੰ ਲੈ ਕੇ ਜਿਹੜੀ ਉਹ ਆਪਾਂ ਗੱਲ ਕਰ ਰਹੇ ਸੀ। ਹਰਵਿੰਦਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਿਕ ਸਰੋਤੇ ਦੇ ਵਿਅਰਸ ਦਾ ਨਿੱਘਾ ਜੀ ਆਇਆਂ ਕਰਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਹਰਵਿੰਦਰ, ਗੱਲਬਾਤ ਆਪਾਂ ਜਿਹੜੀ AI ਦੀ ਕਰ ਰਹੇ ਸੀ। ਵਾਈਮੋ ਹੁਣ ਜਿਹੜੀ ਆਟੋਨੋਮਸ ਟਰੱਕਿੰਗ ਦੇ ਵਿੱਚ ਕਾਫੀ ਵੱਡਾ ਨਾਮ ਆ। ਵਾਈਮੋ ਦੇ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਆ ਉਹ ਆਪਾਂ ਘੁੰਮਦੀਆਂ ਦੇਖਦੇ ਹਾਂ। ਸੈਨੋਜ਼ੇ ਦੇ ਵਿੱਚ ਵੀ ਜਿਹੜੀ ਵਾਈਮੋ ਆ ਉਹ ਆ ਰਹੀ ਆ। ਹਾਂਜੀ, ਸੈਨੋਜ਼ੇ 에ਅਰਪੋਰਟ ਦੇ ਉੱਤੇ। ਵੈਸੇ ਤਾਂ ਸੈਨੋਜ਼ੇ ਵਿੱਚ ਵੀ ਆ ਰਹੀ ਆ, ਪਰ ਜਿਹੜੀ ਇਸ ਪਿਛਲੇ ਹਫਤੇ ਜਿਹੜੀ ਰਿਪੋਰਟ ਪਬਲਿਸ਼ ਹੋਈ ਆ ਕਾਫੀ ਜ਼ਿਆਦਾ ਨਿਊਜ਼ਪੇਪਰ ਦੇ ਵਿੱਚ, ਤੇ ਉਹਦੇ ਵਿੱਚ ਇਹ ਕਹਿ ਰਿਹਾ ਕਿ ਵੇਮੋ ਤੇ ਸੈਨੋਜ਼ੇ ਦਾ ਜਿਹੜਾ ਮਿਨੇਟਾ ਇੰਟਰਨੈਸ਼ਨਲ 에ਅਰਪੋਰਟ ਆ, ਉਹਨਾਂ ਜਿਹੜੇ ਪਿਛਲੇ ਵੀਰਵਾਰ ਆ ਉਦਣ ਰਿਪੋਰਟ ਸਾਹਮਣੇ ਲੈ ਕੇ ਆਂਦੀ ਆ ਕਿ ਉਹਨਾਂ ਨੂੰ ਪਰਮਿਟ ਮਿਲ ਗਿਆ 에ਅਰਪੋਰਟ ਦੇ ਉੱਤੇ ਬੰਦੇ ਚੱਕਣ ਦਾ। ਸੋ ਉਹਦੇ ਵਿੱਚ ਇਹ ਇੰਪੋਰਟੈਂਟ ਇਸ ਲਈ ਵੀ ਆ, ਮੈਂ ਦੱਸ ਦੇਵਾਂ ਕਿ ਦੂਜਾ 에ਅਰਪੋਰਟ ਆ ਅਮਰੀਕਾ ਦਾ ਤੇ ਕੈਲੀਫੋਰਨੀਆ ਦਾ ਪਹਿਲਾ, ਦੂਜਾ ਫੀਨਿਕਸ 에ਅਰਪੋਰਟ ਆ, ਤੇ ਉਹਦੇ ਵਿੱਚ ਆਪਣੇ ਜਿਹੜੇ ਲੋਕ ਆ ਕਾਫੀ ਕਮਿਊਨਿਟੀ ਤੋਂ ਉੱਤੇ ਟੈਕਸੀ ਜਿਹੜੇ ਆ ਉਹ ਚਲਾਉਂਦੇ ਆ, ਹੈ ਨਾ। ਉਹਦੇ ਵਿੱਚ 에ਅਰਪੋਰਟ ਪਿਕਅਪ ਇੱਕ ਉਹਦਾ ਦਾ ਵੱਡਾ ਰਹਿੰਦਾ ਸੋਰਸ ਆਫ ਇਨਕਮ, ਹੈ ਨਾ। ਸੋ ਕਈ ਉਬਰ ਲਿਫਟ ਵੀ ਚਲਾਉਂਦੇ ਆ, ਉਹ ਵੀ ਇਦਾਂ ਹੀ ਕਰਦੇ ਆ। ਸੋ ਇਹਦੇ ਵਿੱਚ ਇਹ ਆ ਕਿ ਤੁਹਾਨੂੰ ਪਤਾ ਹੋਊਗਾ ਕਿ 2026 ਦੇ ਵਿੱਚ ਇੱਥੇ ਕਾਫੀ ਜਿਹੜੇ ਇਵੈਂਟ ਜਿਹੜੇ ਆ ਉਹ ਆ ਰਹੇ ਆ, ਹੈ ਨਾ। ਸੁਪਰ ਬੋਲ ਆ ਰਿਹਾ ਵਾ, ਜੀ ਜੀ, ਫੀਫਾ ਦਾ ਵਰਲਡ ਓਲੰਪਿਕਸ। ਕੱਪ ਆ ਰਿਹਾ, ਹੈ ਨਾ। ਇਹ ਦੋਨੋਂ ਲਿਵਾਈਜ਼ ਸਟੇਡੀਅਮ ਦੇ ਵਿੱਚ ਹੋਣੇ ਆ, ਹੈ ਨਾ। ਸੁਪਰ ਬੋਲ ਵੀ ਤੇ ਫੀਫਾ। ਤੇ ਇਹਦੇ ਵਿੱਚ ਜਿਹੜੇ ਇੱਥੋਂ ਦੇ ਮੇਅਰ ਆ ਸੈਨੋਜ਼ੇ ਦੇ, ਮੈਟ ਮਹਾਨ, ਉਹ ਕਹਿੰਦੇ ਆ ਕਿ ਇਟਸ ਅ ਪਰਫੈਕਟ ਟਾਈਮ ਕਿ 2026 ਦੇ ਵਿੱਚ ਸਪੋਰਟਿੰਗ ਇਵੈਂਟ ਆਉਣੇ ਆ ਤੇ ਵੇਮੋ ਜਿਹੜਾ ਆਈਡਲ ਮੋਡ ਹੈਗਾ ਟਰਾਂਸਪੋਰਟੇਸ਼ਨ ਦਾ। ਸੋ ਉਹਦੇ ਤੋਂ ਪਹਿਲਾਂ ਇਦਾਂ ਦੀ ਵਿਨ ਹੋਣੀ ਕੰਪਨੀ ਦੇ ਲਈ ਇੱਕ ਵੱਡਾ ਇਹਦਾ ਉਹਨਾਂ ਨੂੰ ਬੈਨੀਫਿਟ ਆਫ ਕੋਰਸ ਹੋਊਗਾ, ਪਰ ਇਹ ਤੋਂ ਅਲੱਗਾ ਜਿਹੜਾ ਦੂਸਰੇ ਇੰਡੀਵਿਜੂਅਲ ਟੈਕਸੀ ਡਰਾਈਵਰਸ ਹੈਗੇ ਸੀ ਜਾਂ ਹਿਊਮਨ ਟੈਕਸੀ ਡਰਾਈਵਰ ਸੀ, ਉਹਦਾ ਇੰਪੈਕਟ ਇਹਦੇ ਉੱਤੇ ਪੈਣਾ ਬਿਲਕੁਲ ਤੈਅ ਆ, ਹੈ ਨਾ। ਸੋ ਫੀਨਿਕਸ ਤੋਂ ਬਾਅਦ ਸੈਨੋਜ਼ੇ ਜਿਹੜਾ ਦੂਜਾ 에ਅਰਪੋਰਟ ਹੋਊਗਾ, ਹੈ ਨਾ। ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜਿਹੜਾ ਪਹਿਲਾ ਫੇਜ਼ ਹੋਊਗਾ ਉਹਦੇ ਵਿੱਚ ਜਿਹੜੇ ਡਰਾਈਵਰ ਜਿਹੜੇ ਆ ਉਹ ਵਹੀਕਲ ਦੇ ਵਿੱਚ ਰਹਿਣਗੇ। ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਨਾ ਕਿ ਸਹਾਇਕ ਦੇ ਤੌਰ ਤੇ। ਡੇਟਾ, ਹਾਂਜੀ, ਡੇਟਾ ਕਲੈਕਸ਼ਨ ਦੇ ਵਾਸਤੇ ਉਹਨਾਂ ਨੂੰ ਮੈਂਡੇਟ ਹੋ ਜਾਣਾ। ਸੋ ਉਹਨਾਂ ਕਹਿੰਦੇ ਆ ਕਿ ਜਿਹੜੇ ਮੈਪਿੰਗ ਤੇ ਟੈਸਟਿੰਗ ਆ ਸੈਨੋਜ਼ੇ 에ਅਰਪੋਰਟ ਦੀ ਅਗਸਤ ਤੇ ਸਤੰਬਰ ਵਿੱਚ 2024 ਦੇ ਵਿੱਚ ਉਹਨਾਂ ਕੰਪਲੀਟ ਕਰ ਲਈ ਸੀ, ਤੇ ਡਰਾਈਵਰ ਰੱਖ ਕੇ ਆਫ ਕੋਰਸ, ਹੈ ਨਾ। ਤੇ ਹੁਣ ਉਹਨਾਂ ਨੂੰ ਜਿਹੜਾ ਪਰਮਿਟ ਮਿਲ ਗਿਆ ਕਿਉਂਕਿ ਉਹ ਡੇਟਾ ਜਿਹੜਾ ਉਹਨਾਂ ਪ੍ਰੈਜ਼ੈਂਟ ਕੀਤਾ ਹੈ ਨਾ ਸਿਟੀ ਨੂੰ ਜਾਂ ਅਥਾਰਟੀਜ਼ ਨੂੰ, ਤੇ ਉਹਦੇ ਤੋਂ ਉਹਨਾਂ ਨੂੰ ਪਰਮਿਟ ਮਿਲ ਗਿਆ। ਤੇ ਸੈਨੋਜ਼ੇ ਦੇ ਵਿੱਚ ਜਿਹੜਾ ਤੁਸੀਂ ਅੱਗੇ ਸਵਾਲ ਪੁੱਛਿਆ ਵੀ ਸੈਨੋਜ਼ੇ ਦੇ ਵਿੱਚ ਕਦੋਂ ਆਉਣਗੇ, ਤੁਹਾਨੂੰ ਇਹ ਪਤਾ ਕਿ ਸਭ ਤੋਂ ਪਹਿਲਾਂ ਨਾ ਸੈਨ ਫਰਾਂਸਿਸਕੋ ਤੋਂ ਸ਼ੁਰੂ ਕੀਤੀ ਆ। ਤਕਰੀਬਨ 2-2.5 ਸਾਲ ਹੋ ਗਏ ਇਹਨਾਂ ਨੂੰ ਉੱਥੇ ਚੱਲਦਿਆਂ ਨੂੰ, ਵਧੀਆ ਤਰੀਕੇ ਨਾਲ ਆਪਣਾ ਜਿਹੜਾ ਆਪਰੇਸ਼ਨ ਚਲਾ ਰਹੇ ਆ। ਉਸ ਤੋਂ ਬਾਅਦ ਇਹਨਾਂ ਦਾ ਪਲਾਨ ਜਿਹੜਾ ਹੈਗਾ ਉਹਦੇ ਬਾਰੇ ਮੈਂ ਪੜ੍ਹਦਾ ਸੀ ਕਿ ਉਸ ਤੋਂ ਬਾਅਦ ਸੈਨ ਫਰਾਂਸਿਸਕੋ ਤੋਂ ਪੈਨਿਨਸੂਲਾ, ਤੇ ਪੈਨਿਨਸੂਲਾ ਤੋਂ ਬਾਅਦ ਇਹਨਾਂ ਦਾ ਪਲਾਨ ਹੈਗਾ ਸਾਊਥ ਬੇ। ਤੇ ਇਹ ਪਿਛਲੇ ਮਾਰਚ ਵਿੱਚ ਹੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਖਬਰ ਕੀਤੀ ਸੀ ਕਿ ਉਹਨਾਂ ਆਪਣੇ ਆਪ ਨੂੰ ਐਕਸਪੈਂਡ, ਵੇਮੋ ਨੇ ਆਪਣੇ ਆਪ ਨੂੰ ਮਾਊਂਟੇਨ ਵਿਊ, ਲਾਸ ਆਲਟੋਸ, ਪੈਲੋ ਆਲਟੋ ਤੇ ਸਨੀਵੇਲ ਦੇ ਨਾਰਥ ਵਾਲੇ ਹਿੱਸੇ ਦੇ ਵਿੱਚ ਉਹਨਾਂ ਆਪਣੇ ਨੂੰ ਐਕਸਪੈਂਡ ਕੀਤਾ। ਜੂਨ ਦੇ ਵਿੱਚ ਬ੍ਰਿਸਬੇਨ, ਬਰਲਿੰਗਹੈਮ, ਜਿੱਥੇ ਸੈਨ ਫਰਾਂਸਿਸਕੋ 에ਅਰਪੋਰਟ ਆ, 에ਅਰਪੋਰਟ ਨੂੰ ਛੱਡ ਕੇ ਬ੍ਰਿਸਬੇਨ, ਬਰਲਿੰਗਹੈਮ, ਮਿਲਬਰੇ, ਸੈਨ ਬਰੂਨੋ ਤੇ ਸਾਊਥ ਸੈਨ ਫਰਾਂਸਿਸਕੋ, ਪਾਲੋ ਆਲਟੋ ਤੇ ਮੈਨਲੋ ਪਾਰਕ ਦੇ ਵਿੱਚ ਉਹਨਾਂ ਐਕਸਪੈਂਡ ਕੀਤਾ। ਸੋ ਪੈਨਿਨਸੂਲਾ ਆਲਮੋਸਟ ਉਹਨਾਂ ਕਾਫੀ ਜਿਹੜਾ ਹਿੱਸਾ ਉਹ ਕਵਰ ਕਰ ਲਿਆ। ਤੇ ਇਹਦੇ ਵਿੱਚ ਪਾਲੋ ਆਲਟੋ 에ਅਰਪੋਰਟ ਵੀ ਕਵਰ ਕੀਤਾ, ਪਰ ਸਾਨੂੰ ਪਤਾ ਪਾਲੋ ਆਲਟੋ 에ਅਰਪੋਰਟ ਦੇ ਵਿੱਚ ਕਮਰਸ਼ੀਅਲ 에ਅਰਲਾਈਨ ਕੋਈ ਜਾਂਦੀ ਨਹੀਂ, ਐਗਜ਼ੈਕਟਿਵ 에ਅਰਪੋਰਟ ਆ ਉਹ। ਤੇ ਉਸ ਤੋਂ ਬਾਅਦ ਸੈਨ ਫਰਾਂਸਿਸਕੋ 에ਅਰਪੋਰਟ ਦੀ ਵੀ ਆਪਾਂ ਗੱਲ ਕਰੀਏ ਤੇ ਉਹਦੇ ਨਾਲ ਵੀ ਰਾਜ ਕਰਨਾ ਇਨ ਕੰਟੈਕਟ ਹੈਗੇ ਆ। ਸਾਨੂੰ ਪਤਾ ਬੇਰੀਆ ਦਾ ਬਿਜ਼ੀਐਸਟ ਤੇ ਸਭ ਤੋਂ ਵੱਡਾ 에ਅਰਪੋਰਟ ਆ, ਤੇ ਉਹਨਾਂ ਨੇ ਵੀ ਮੈਪਿੰਗ ਜਿਹੜੀ 에ਅਰਪੋਰਟ ਦੀ ਆ ਉਹ 2025 ਦੇ ਸ਼ੁਰੂ ਵਿੱਚ ਕੰਪਲੀਟ ਕਰ ਲਈ, ਪਰ ਜਿਹੜੇ ਆ ਸੈਨ ਫਰਾਂਸਿਸਕੋ 에ਅਰਪੋਰਟ ਤੇ ਵੇਮੋ ਜਿਹੜੇ ਅਜੇ ਕਿਸੇ ਪਰਮਿਟਿੰਗ ਐਗਰੀਮੈਂਟ ਦੇ ਉੱਤੇ ਨਹੀਂ ਪਹੁੰਚੇ। ਅੱਛਾ। ਸੋ ਇਹ ਚੀਜ਼ ਰਾਜਕਨ ਆਪਣੀ ਗੱਲ ਕਰਦੀ ਇਹ ਆ ਵੀ ਆਪਾਂ ਬਾਰ-ਬਾਰ ਗੱਲ ਕਰਦੇ ਰਹਿੰਦੇ ਹਾਂ, ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਜਿਹੜੇ ਕਹਿੰਦੇ ਆ ਵੀ ਸਾਨੂੰ ਡਰਾਉਂਦੇ ਆ ਗੱਲਾਂ ਬਾਤਾਂ ਕਰਕੇ। ਆਪਾਂ ਤਕਰੀਬਨ 2 ਸਾਲ ਤੋਂ, ਜਿੱਦਾਂ ਤੁਸੀਂ ਕਿਹਾ ਵੀ ਆਪਣੇ ਟਾਕ ਸ਼ੋਜ਼ ਦੇ ਵਿੱਚ ਦੱਸਦੇ ਆ ਭਾਈ ਆਟੋਮੇਸ਼ਨ ਜਿਹੜੀ ਉਹ ਆ ਰਹੀ ਆ, ਤੇ ਹੁਣ ਆਟੋਮੇਸ਼ਨ ਜਿਹੜੀ ਆ ਸਾਡੇ ਹੁਣ ਸਾਰਿਆਂ ਦੇ ਸਾਹਮਣੇ ਆ ਵੀ ਜਿਹੜੀ ਵੇਮੋ ਆ ਇਟਸ ਗੋਨਾ ਟੇਕ ਓਵਰ ਦ ਜਿਹੜੀ ਟੈਕਸੀ ਸਰਵਿਸਿਜ਼ ਆ ਉਹਨੂੰ ਇਫੈਕਟ। ਤੁਸੀਂ ਦੇਖ ਲਓ ਹਰਵਿੰਦਰ, ਜਦੋਂ ਵੀ ਕੋਈ ਆਪਣਾ ਬੰਦਾ
ਊਬਰ ਲਿਫਟ ਕਰਦਾ ਆ ਉਹ ਸ਼ਹਿਰ ਦੇ ਵਿੱਚ ਜਦੋਂ ਵੇਮੋ 'ਚ ਜਾਂਦਾ ਤੇ ਸਾਰੇ ਜਣੇ ਵੀਡੀਓ ਚਾੜਦੇ ਆਹ ਦੇਖੋ ਜੀ ਗੱਡੀ ਆਪੇ ਚੱਲਦੀ ਆ। ਹਾਂਜੀ ਹਾਂ। ਵੀ ਸਾਰੇ ਜਣੇ ਭੌਚੱਕੇ ਵੀ ਰਹਿ ਜਾਂਦੇ ਆ, ਵਿੱਚ ਡਰ ਵੀ ਲੱਗਦਾ ਹੋਊਗਾ ਯਾਰ ਇਹਦੇ ਚਲਾ ਲਊ, ਕਿੱਦਾਂ ਕਰੂ, ਕਿਵੇਂ ਕਰੂ। ਪਰ ਪਿਛਲੇ ਕਈ ਮਹੀਨਿਆਂ ਤੋਂ ਹੁਣ ਸਾਲ ਤੋਂ ਵੀ ਮੈਨੂੰ ਲੱਗਦਾ ਵੱਧ ਹੀ ਹੋ ਗਿਆ ਹੋਣਾ। 2-2.5 ਸਾਲ ਹੋ ਗਏ 2-2.5 ਸਾਲ ਹੋ ਗਏ ਆ ਵੀ ਉਹ ਲਗਾਤਾਰ ਚਲਾ ਰਹੀ ਆ। ਇੰਨੀ ਭੀੜ ਭੜੱਕਾ ਯੇ ਵੋ ਕਈ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ। ਇਹ ਵੀ ਨਹੀਂ ਵੀ ਇਹਨਾਂ ਕੋਲ ਗਲਤੀਆਂ ਹੀ ਹੋਈਆਂ, ਬੰਦੇ ਵੀ ਇਹਨਾਂ ਨੇ ਮਾਰੇ, ਐਕਸੀਡੈਂਟ ਵੀ ਹੋਏ, ਕਈ ਕੁਛ ਜਿਹੜਾ ਉਹ ਚੱਲ ਰਿਹਾ। ਪਰ ਇਹ ਜਿਹੜੀ ਪਰ ਆਟੋਮੇਸ਼ਨ ਆ, ਤੁਸੀਂ ਇਹ ਦੇਖੋ ਨਾ ਵੀ ਕੰਪਨੀਆਂ ਨੂੰ ਫਾਇਦਾ ਕਿੰਨਾ। ਮੁੱਕ ਦੀ ਗੱਲ ਜਦੋਂ ਆਪਾਂ ਹਰ ਵਾਰੀ ਇੱਥੇ ਕਰਦੇ ਹਾਂ ਨਾ ਗੱਲ ਜਿਹੜੀ ਇਹਦੇ ਵਿੱਚ ਆ ਮਨੀ ਫਲੋ ਦੀ ਗੱਲ ਕਰਦੇ ਵੀ ਡਾਲਰ ਕਿੱਧਰ ਨੂੰ ਜਾ ਰਹੇ ਆ, ਤਾਂ ਜਾਂ ਇਵੈਂਚੁਅਲੀ ਜਿਹੜੀ ਬਾਟਮ ਲਾਈਨ ਆ ਉਹਨੂੰ ਜਿਹੜਾ ਉਹ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਆ, ਤੇ ਕੰਪਨੀਆਂ ਨੂੰ ਨਜ਼ਰ ਆਉਂਦਾ ਆ ਵੀ ਇਹ ਚੀਜ਼ਾਂ ਆ। ਅੱਛਾ, ਹੁਣ ਇਸੇ ਦੇ ਵਿੱਚ ਜਿਹੜੇ ਐਨਾਲਿਸਿਸ ਵੀ ਇੱਕ ਸਾਹਮਣੇ ਆਇਆ ਆ ਵਾਇਮੋ ਦਾ ਇੰਪੈਕਟ ਜਿਹੜਾ ਡਰਾਈਵਰਸ ਦੇ ਉੱਤੇ ਜਿਹੜਾ SF ਦੇ ਵਿੱਚ ਚੱਲਿਆ ਸੀ, ਜੇ ਇਹ ਵੀ ਨਾਲ ਹੀ ਗੱਲ ਨੂੰ ਜਿਹੜਾ ਉਹ ਤੁਸੀਂ ਜੋੜ ਕੇ ਦੱਸ ਦਿਓ ਵੀ ਉਹ ਕੀ ਦੱਸਦਾ ਹੈ। ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਆਪਾਂ ਉਹਨੂੰ ਕੰਪਲੀਟ ਕਰ ਲੈਂਦੇ ਹਾਂ ਜ਼ਰੂਰ। ਕਿ ਜਿਹੜੀ ਤੁਸੀਂ ਵਿੱਚ ਸਵਾਲ ਪੁੱਛਿਆ ਤੇ ਜਿਹੜੇ ਜਿਹੜੇ ਡਰਾਈਵਰਲੈਸ ਕਾਰਾਂ ਦੇ ਵਿੱਚ ਬੰਦੇ ਬੈਠੇ ਆ ਉਹਨਾਂ ਨੇ ਜਿਹੜਾ ਐਕਸਪੀਰੀਅੰਸ ਦੱਸਿਆ, ਉਹ ਕਹਿੰਦੇ ਕਿ ਜਿਹੜੀ ਉਹਦੀ ਚਲਾਉਣ ਦਾ ਹੈਗਾ ਸੀ ਕੰਫਰਟ ਸੀ, ਇਟ ਵਾਸ ਮਚ ਬੈਟਰ ਦੈਨ ਜਿਹੜੇ ਬੰਦੇ ਚਲਾਉਂਦੇ ਆ। ਸੋ ਕੰਫਰਟ ਲੈਵਲ ਦੇ ਉੱਪਰ ਉਹਦਾ ਕਾਸਟ ਉਹ ਜ਼ਿਆਦਾ ਹੈ। ਹੁਣ ਗੱਲ ਅਸੀਂ ਕਰਦੇ ਹਾਂ ਐਨਾਲਿਸਿਸ ਦੀ। ਸੋ ਉਹ ਐਨਾਲਿਸਿਸ ਰਾਜਕਰਨ ਐਕਚੁਅਲੀ ਮੈਂ ਆਪ ਹੀ ਕੀਤਾ ਸੀ, ਕਿਉਂਕਿ ਮੈਂ ਜਦੋਂ ਆਪਾਂ ਆਪਣੀ ਇਹ ਟਾਕ ਸ਼ੋ ਦੀ ਤਿਆਰੀ ਕਰਦੇ ਸੀ, ਸੋ ਮੇਰੇ ਦਿਮਾਗ ਦੇ ਵਿੱਚ ਸੈਨੋਜ਼ ਦੇ ਵਿੱਚ ਆਇਆ ਤੇ ਮੈਂ ਸੋਚਿਆ ਕਿ ਆਪਾਂ ਇਹਦਾ ਕੋਈ ਨਾ ਕੋਈ ਐਨਾਲਿਸਿਸ ਕਰਕੇ ਦੇਖੀਏ। ਹੁਣ ਆਪਾਂ ਕੋਲ ਕਿੰਨੇ ਤਰ੍ਹਾਂ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲ ਹੈਗੇ ਆ ਜਿਹੜੇ ਡੀਪ ਸਰਚ ਵਗੈਰਾ ਵੀ ਕਰ ਦਿੰਦੇ ਆ ਸਾਰੀ, ਹੈ ਨਾ। ਸੋ AI ਦੇ ਨਾਲ ਕੁਛ ਜਿਹੜੀਆਂ ਰਿਪੋਰਟਸ ਮੇਰੇ ਸਾਹਮਣੇ ਆਈ ਉਹਨਾਂ ਨੂੰ ਮੈਂ ਆਪਸ ਵਿੱਚ ਇਕੱਠਿਆਂ ਕੀਤਾ ਤੇ ਉਹਦੇ ਉੱਤੇ AI ਐਨਾਲਿਸਿਸ ਲਾਇਆ, ਹੈ ਨਾ। ਸੋ ਉਹਨੇ ਰਾਜਕਰਨ ਨੂੰ ਕਿਹਾ ਕਿ ਜਦੋਂ ਵੇਖੋ ਗਿਗ ਡਰਾਈਵਰ ਸੀ, ਹੁਣ ਗਿਗ ਇਕੋਨਮੀ ਹੈ ਨਾ ਇਹ, ਤੇ ਗਿਗ ਡਰਾਈਵਰ ਦਾ ਉੱਤੇ ਕੀ ਇੰਪੈਕਟ ਹੋਇਆ ਵੇਮੋ ਦਾ ਸੈਨ ਫਰਾਂਸਿਸਕੋ ਵਿੱਚ ਆਉਣ ਦੇ ਨਾਲ। ਸੋ ਉਹਦਾ ਮੈਨੂੰ ਕੁਝ ਤੁਸੀਂ ਡੇਟਾ ਕੱਢ ਕੇ, ਹੈ ਨਾ, ਦਿਓ ਐਨਾਲਿਸਿਸ ਕਰਨ ਦੇ ਵਾਸਤੇ। ਸੋ ਉਹਦੇ ਤੋਂ ਸਭ ਤੋਂ ਪਹਿਲਾਂ ਜਿਹੜਾ ਐਕਸਪੈਕਟਡ ਹੀ ਸੀ ਵੀ ਇਹਨਾਂ ਜਿਹੜਾ ਐਨਾਲਿਸਿਸ ਜੁਲਾਈ 2024 ਤੋਂ ਲੈ ਕੇ ਜੁਲਾਈ 2025 ਤੱਕ ਕੀਤਾ, ਹੈ ਨਾ। ਸੋ ਜਿਹੜਾ ਰਾਈਡ ਸ਼ੇਅਰ ਆ ਉਹਦੇ ਵਿੱਚ ਆਫ ਕੋਰਸ ਪਹਿਲਾ ਜਿਹੜਾ ਵੱਡਾ ਇੰਪੈਕਟ ਸੀ ਉਹ ਇਹ ਕਿ ਉਹਨਾਂ ਦੀ ਵੇਜਿਸ ਜਿਹੜੀਆਂ ਉਹ ਡ੍ਰੌਪ ਹੋਈਆਂ, ਤੇ ਰੋਬੋ ਟੈਕਸੀ ਦੇ ਕਰਕੇ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਰਾਈਡ ਸ਼ੇਅਰ ਡਰਾਈਵਰ ਆ ਉਹਨਾਂ ਤਕਰੀਬਨ 7% ਡ੍ਰੌਪ ਦੇਖਿਆ ਆਪਣੇ ਆਵਰਲੀ ਪੇ ਦੇ ਉੱਤੇ। ਸੋ 6.9 ਟੂ ਬੀ ਸਪੈਸੀਫਿਕ, ਠੀਕ ਹੈ ਨਾ। ਸੋ ਜਦ ਕਿ ਜਿਹੜੀ ਜਗ੍ਹਾ ਦੇ ਉੱਤੇ ਨਹੀਂ ਚੱਲਦੀ ਸੀ, ਜਿੱਦਾਂ ਬਾਕੀ ਨੇਸ਼ਨ ਵਾਈਡ ਆਪਾਂ ਗੱਲ ਕਰ ਲਈ ਕਿ ਮੈਜੋਰਿਟੀ ਜਗ੍ਹਾ ਦੇ ਉੱਤੇ ਤਾਂ, ਹੈ ਨਾ, ਵੇਮੋ ਚੱਲਦੀ ਨਹੀਂ, ਤਾਂ ਉਹਦੇ ਵਿੱਚ ਸੇਮ ਪੀਰੀਅਡ ਇਨ ਟਾਈਮ ਜਿਹੜਾ ਨੇਸ਼ਨ ਵਾਈਡ ਆਵਰਲੀ ਪੇ ਆ ਉਹ ਇਨਕਰੀਜ਼ ਹੋਈ ਸਲਾਈਟਲੀ। ਇਹ ਬਿਜ਼ਨਸ ਇਨਸਾਈਡਰ ਦੀ ਰਿਪੋਰਟ ਆ, ਹੈ ਨਾ। ਠੀਕ ਹੈ। ਤੇ ਦੂਸਰੇ ਆਪਾਂ ਗੱਲ ਕਰਦੇ ਹਾਂ ਕਿ ਪਰ ਟਿਪ ਅਰਨਿੰਗ ਤੇ ਸੈਨ ਫਰਾਂਸਿਸਕੋ ਦੇ ਵਿੱਚ 3% ਉਹ ਡ੍ਰੌਪ ਹੁੰਦਾ ਵਾ, ਤੇ ਜਦ ਕਿ ਰੋਬੋ ਟੈਕਸੀ ਦੇ ਵਿੱਚ ਆਮ ਤੌਰ ਦੇ ਉੱਤੇ ਤੁਸੀਂ ਲਿਫਟ ਦੇ ਸਕਦੇ ਹੋ ਪਰ ਲੋਕੀ ਬਹੁਤੇ ਦਿੰਦੇ ਨਹੀਂ, ਇੱਥੇ ਕਿਹੜਾ ਕੋਈ ਡਰਾਈਵਰ ਆ, ਹੈ ਨਾ। ਤੇ ਸੋ ਉਹਦੇ ਤੋਂ ਵੀ ਲੋਕੀ ਥੋੜਾ ਜਿਹਾ, ਹੈ ਨਾ, ਕਸਟਮਰ ਦਾ ਇਹ ਵੀ ਮਨੀ ਬਚਦੀ ਹੈ। ਹਾਂਜੀ, ਮਨੀ ਬਚਦੀ, ਉਹਦੀ ਨਹੀਂ ਬਚਦੀ ਵੈਸੇ, ਉਹ ਮੈਂ ਤੁਹਾਨੂੰ ਦੱਸਦਾ ਕਿਉਂ ਨਹੀਂ ਬਚਦੀ, ਕਿਉਂਕਿ ਉਹਦੀ ਕਾਸਟ ਹੈ ਜਿਹੜੀ ਵੇਮੋ ਦੀ, ਉਹਦੇ ਬਾਰੇ ਵੀ ਅਸੀਂ ਐਨਾਲਿਸਿਸ ਕਰਕੇ ਦੇਖਿਆ, ਕਾਸਟ ਤਕਰੀਬਨ 30% ਮੋਰ ਆ ਇਸ ਟਾਈਮ ਦੇ ਉੱਤੇ, ਇਨ ਅ ਗਿਵਨ ਟਾਈਮ, ਡਿਪੈਂਡਿੰਗ ਔਨ ਤੁਹਾਡਾ ਟ੍ਰਿਪ ਕਿੰਨਾ ਲੰਬਾ, ਹੈ ਨਾ, ਉਹਦੇ ਕਾਫੀ ਫੈਕਟਰ ਉਹਦੇ ਵਿੱਚ ਕਾਊਂਟ ਕਰਦੇ ਆ। ਤੇ ਪਰ ਇਹ ਤੋਂ ਲੈਦਾ ਵੀ ਜਿਹੜੇ ਡਰਾਈਵਰ ਫਿਰ ਉਹਦੇ ਨਾਲ ਰਾਜਕਰਨ ਨੁਕਸਾਨ ਕੀ ਹੋਇਆ, ਨੁਕਸਾਨ ਉਹਦੇ ਵਿੱਚ ਇਹ ਹੋਇਆ ਕਿ ਜਿਸ ਸੈਨ ਫਰਾਂਸਿਸਕੋ ਦੀ ਓਵਰਆਲ ਇੱਕ ਡਿਫਰੈਂਟ ਐਨਾਲਿਸਿਸ ਸੀ, ਹੈ ਨਾ। ਉਹ ਰਿਪੋਰਟ ਇਹ ਸੀ ਕਿ ਸੈਨ ਫਰਾਂਸਿਸਕੋ ਦੇ ਜਿਹੜੇ ਡਰਾਈਵਰ ਉਹਨਾਂ ਦਾ 7.8% ਇਨਕਰੀਜ਼ ਹੋਇਆ ਮੰਥਲੀ ਅਰਨਿੰਗ ਦੇ ਵਿੱਚ, ਤੇ ਉਹਦੇ ਵਿੱਚ ਇਹ ਕਿ ਰਾਈਡ ਸ਼ੇਅਰ ਤੇ ਆਵਰਲੀ ਪੇ ਤੇ ਉਹਨਾਂ ਦੀ ਡਿਕਰੀਜ਼ ਹੋਈ, ਤੇ ਮੰਥਲੀ ਅਰਨਿੰਗ ਕਿੱਦਾਂ ਇਨਕਰੀਜ਼ ਹੋਈ। ਸੋ ਇਹ ਕੁਝ ਡੇਟਾ ਕੰਟਰਾਡਿਕਟਰੀ ਸੀ। ਸੋ ਉਹਦੇ ਬਾਰੇ ਮੈਂ ਹੋਰ ਰਿਸਰਚ ਕੀਤੀ ਇਹਦੇ ਤੋਂ ਇਹ ਪਤਾ ਲੱਗਾ ਕਿਉਂਕਿ ਉਹਨਾਂ ਦਾ ਜਿਹੜਾ ਆਵਰਲੀ ਜਿਹੜਾ ਰੇਟ ਆ ਉਹ ਡਿਕਰੀਜ਼ ਹੋਇਆ, ਉਹਦੇ ਕਰਕੇ ਉਹਨਾਂ ਨੰਬਰ ਆਫ ਆਵਰਸ ਜਿਹੜੇ ਆ ਉਹ ਜ਼ਿਆਦਾ ਲਾਏ, ਠੀਕ ਆ, ਜਿਹਦੇ ਕਰਕੇ ਟੂ ਮੇਨਟੇਨ ਦੇਅਰ ਇਨਕਮ, ਉਹਦੇ ਕਰਕੇ ਜਿਹੜੀ ਉਹਨਾਂ ਦੀ ਮੰਥਲੀ ਅਰਨਿੰਗ ਸੀ ਓਵਰਆਲ ਉਹ ਜ਼ਿਆਦਾ ਹੋਈ। ਸੋ ਇਹ ਤੁਸੀਂ ਓਵਰਆਲ ਜੇ ਇਹਦਾ ਨੁਕਸਾਨ ਹੈ ਨਾ ਜਿਸਟ ਵੇਖਣਾ ਹੋਏ ਤਾਂ ਉਹਦੇ ਵਿੱਚ ਰਾਜਕਰਨ ਇਹ ਆ ਕਿ ਇਹਦਾ ਨੁਕਸਾਨ ਹੀ ਹੋਇਆ ਜਿਹੜਾ ਕਿ ਐਕਸਪੈਕਟਡ ਆਟੋਮੇਸ਼ਨ ਦਾ ਬੰਦਿਆਂ ਨੂੰ ਨੁਕਸਾਨ ਹੁੰਦਾ ਹੀ ਆ, ਰਾਈਟ। ਸੋ ਜਿਹੜੇ ਆਟੋਮੇਸ਼ਨ ਨੂੰ ਓਨ ਕਰਦੇ ਉਹਨਾਂ ਨੂੰ ਉਹਦਾ ਫਾਇਦਾ ਹੁੰਦਾ। ਸੋ ਮਾਰਕੀਟ ਸ਼ੇਅਰ ਤੇ ਕੰਪੀਟੀਸ਼ਨ ਦੇ ਵਿੱਚ ਵੀ ਆਪਾਂ ਗੱਲ ਕਰਦੇ ਹਾਂ ਕਿ ਵੇਮੋ ਦੀ ਰਾਈਡ ਸ਼ੇਅਰ ਜਿਹੜੀ ਆ ਅਰਲੀ 2025 ਦੇ ਵਿੱਚ 14% ਜਿਹੜੇ ਟੋਟਲ ਸੈਨ ਫਰਾਂਸਿਸਕੋ ਦੀ ਰਾਈਡ ਸ਼ੇਅਰਿੰਗ ਸੀ ਉਹਦਾ ਜਿਹੜਾ $14% ਦੀ ਜਿਹੜਾ ਵੈਲਿਊ ਸੀ ਉਹ
ਵੇਮੋ ਨੇ ਕੈਚ ਕਰ ਲਈ, ਠੀਕ। ਜਿਹੜੀ ਕਿ ਜੇ ਤੁਸੀਂ ਹੁਣ ਐਵਰੇਜ ਲਾਓ ਤੇ 7% ਇਨਕਰੀਜ਼, ਪਰਸੈਂਟ ਤਾਂ ਨਹੀਂ ਕਹਿ ਸਕਦੇ ਕਿਉਂਕਿ ਵਰਚੁਅਲੀ 0 ਸੀ 2 ਸਾਲ ਪਹਿਲਾਂ, ਹੈ ਨਾ? ਹੁਣ ਉਹ 14% ਹੋ ਗਈ। ਸੋ 2 ਸਾਲ ਵਿੱਚ 14% ਮਾਰਕੀਟ ਨੂੰ ਸ਼ੇਅਰ ਕੈਪਚਰ ਕਰ ਕੈਪਚਰ ਕਰ ਲੈਣਾ। ਲੈਣਾ, ਰਾਈਟ? ਹਾਂ। ਸੋ ਦੂਸਰੇ ਇਹਨਾਂ ਦੇ ਕਿਉਂਕਿ ਇਹਨਾਂ ਦਾ ਜਿਹੜਾ ਕੰਪੀਟੀਸ਼ਨ ਉਹ ਹੈਗਾ ਊਬਰ ਨਾਲ, ਹੈ ਨਾ? ਤੇ ਊਬਰ ਦੇ ਆਪਾਂ ਗੱਲ ਕਰੀਏ ਤੇ ਊਬਰ ਦੇ ਜਿਹੜੇ ਦਾ ਸ਼ੇਅਰ ਸੀ ਉਹ 63% ਤੋਂ ਘਟ ਕੇ 55% ਰਹਿ ਗਿਆ, ਤੇ ਜਦ ਕਿ ਜਿਹੜਾ ਲਿਫਟ ਦਾ ਵਾ, ਜਿਹੜਾ ਊਬਰ ਦੀ ਕੰਪੈਟੀਟਰ ਆ, ਉਹਦਾ 35% ਤੋਂ ਘਟ ਕੇ ਤੇ 31% ਰਹਿ ਗਿਆ। 2000 ਤੋਂ ਵੱਧ ਗੱਡੀਆਂ ਆ ਵਾਈਮੋ ਦੇ ਕਮਰਸ਼ੀਅਲ ਫਲੀਟ ਦੇ ਵਿੱਚ। ਐਸਐਫ 'ਚ ਤਕਰੀਬਨ 800, ਫੀਨਿਕਸ 'ਚ 400, ਐਲਏ 'ਚ 500, ਆਸਟਿਨ ਤੇ ਅਟਲਾਂਟਾ ਦੇ ਵਿੱਚ ਵੀ ਥੋੜ੍ਹੀਆਂ ਗੱਡੀਆਂ ਜਿਹੜੀਆਂ ਇਹਨਾਂ ਦੀਆਂ ਚੱਲਦੀਆਂ, ਤੇ ਮੋਸਟਲੀ ਜੈਗੁਆਰ ਦੀ ਜਿਹੜੀ ਗੱਡੀ ਆ ਹਾਂਜੀ। ਉਹ ਉਹਨਾਂ ਦੀ ਜ਼ਿਆਦਾ ਜਿਹੜੀ ਇਸ ਟਾਈਮ ਯੂਜ਼ ਕੀਤੀ ਜਾ ਰਹੀ ਹੈ। ਜਿੱਦਾਂ ਹਰਵਿੰਦਰ ਨੇ ਨਾਮ ਲਿਆ ਊਬਰ ਵਾਲਿਆਂ ਦਾ, ਲਿਫਟ ਵਾਲਿਆਂ ਦਾ, ਇਹ ਮੈਨੂੰ ਲੱਗਦਾ ਟੈਸਲਾ ਦੇ ਨਾਲ ਵੀ ਜੁੜ ਕੇ ਇਹਨਾਂ ਦੀਆਂ ਸੀਗੀਆਂ, ਹੋਰ ਵੀ ਬਹੁਤ ਬਥੇਰੀਆਂ ਕੰਪਨੀਆਂ ਨੇ ਹੁਣ ਇਸ ਆਟੋਨੋਮਸ ਗੱਡੀਆਂ ਦੇ ਨਾਲ ਜਿਹੜੀਆਂ ਉਹ ਜੁੜ ਰਹੀਆਂ ਆ। ਸੋ ਹੁਣ ਤੁਸੀਂ ਆਪ ਹੀ ਇਮੈਜਿਨ ਕਰ ਲਓ ਹਰਵਿੰਦਰ, ਵੀ ਜਦੋਂ 2.5 ਸਾਲ ਇੱਕ ਆਟੋਨੋਮਸ ਗੱਡੀ ਆਪੇ ਚੱਲ ਰਹੀ ਹੈ ਤੇ ਡਾਟਾ ਉਹਨਾਂ ਦੇ ਕੋਲ ਕਿੰਨਾ ਹੋਣਾ ਹੈ, ਕਿੰਨਾ ਹੈਗਾ, ਕਿੰਨਾ ਉਹਦੇ ਕੋਲ ਡਾਟਾ ਹੋਣਾ, ਇੰਨੀਆਂ ਗੱਡੀਆਂ, ਇੰਨਾ ਕੁਛ ਚੱਲ ਰਿਹਾ ਆਲੇ ਦੁਆਲੇ। ਸੋ ਮੱਚ ਮੋਰ ਕੇਪੇਬਲ ਡਿਸੀਜਨ ਮੇਕਿੰਗ ਜਿਹੜੀ ਆ ਉਹਨਾਂ ਦੀ ਬੈਟਰ, ਜਿਹੜੀ ਉਹ ਦਿਨ ਬ ਦਿਨ ਲਾਈਕ ਆਵਰ ਬਾਏ ਆਵਰ ਜਿਹੜੀ ਉਹ ਉਹਨਾਂ ਦੀ ਵੱਧਦੀ ਜਿਹੜੀ ਉਹ ਸੋ ਜਾ ਰਾਜਗਨ ਇਹਦੇ ਚ ਅਗਲੀ ਗੱਲ ਜਿਹੜੀ ਆਪਾਂ ਟਰੱਕਿੰਗ ਦੇ ਨਾਲ ਵੀ ਰਿਲੇਟਡ ਸੀ, ਉਹ ਇੱਥੇ ਵੀ ਆ ਕਿ ਜੇ ਆਪਾਂ ਸਰਵਿਸ ਵੋਲਿਊਮ ਦੀ ਗੱਲ ਕਰ ਲਈਏ ਤੇ ਜਿਹੜੀ ਐਵਰੇਜ ਹੈਗੀ ਇੱਕ ਵੇਮੋ ਰੋਬੋ ਟੈਕਸੀ, ਉਹ ਨੰਬਰ ਆਫ ਟ੍ਰਿਪਸ ਦੀ ਆਪਾਂ ਗੱਲ ਕਰੀਏ ਤਾਂ ਜ਼ਿਆਦਾ ਟ੍ਰਿਪ ਲੈਂਦੀ ਆ ਪਰ ਡੇ ਦੈਨ 99% ਆਫ ਊਬਰ ਡਰਾਈਵਰ। ਜੇ ਇਹ ਊਬਰ ਦੇ ਸੀਈਓ ਨੇ ਇਹ ਜਿਹੜੀ ਚੀਜ਼ ਉਹ ਸਾਡੇ ਸਾਹਮਣੇ ਕਹੀ, ਸਾਰਿਆਂ ਦੇ ਸਾਹਮਣੇ ਕਹੀ ਆ ਕਿ 99% ਜਿਹੜੇ ਊਬਰ ਡਰਾਈਵਰ ਉਹਨਾਂ ਤੋਂ ਜ਼ਿਆਦਾ ਜਿਹੜੀ ਆ ਵੇਮੋ ਦੀ ਜਿਹੜੀ ਰੋਬੋ ਟੈਕਸੀ ਆ ਉਹ ਟ੍ਰਿਪਸ ਲੈਂਦੀ ਆ। ਸੋ ਨੈਚੁਰਲੀ ਆ ਕਿਉਂਕਿ ਉਹਨੇ ਰੈਸਟ ਨਹੀਂ ਲੈਣੀ, ਉਹਨੇ ਕੋਈ ਬ੍ਰੇਕ ਨਹੀਂ ਲੈਣੀ, ਇਹ ਸਾਰੀਆਂ ਚੀਜ਼ਾਂ। ਤੇ ਇਹਦੇ ਜਦ ਕਿ ਜਿਹੜਾ ਦੂਸਰਾ ਜਿਹੜਾ ਵੇਮੋ ਸੌਰੀ ਜਿਹੜਾ ਊਬਰ ਆ, ਉਹਨੇ ਜਾਂ ਲਿਫਟ ਨੇ, ਉਹਦੇ ਵਿੱਚ ਡਰਾਈਵਰ ਆ, ਮੈਨੂਅਲੀ ਉਹਨੂੰ ਰੈਸਟ ਵੀ ਚਾਹੀਦੀ, ਬ੍ਰੇਕ ਵੀ ਚਾਹੀਦੀ, ਨੀਂਦ ਵੀ ਚਾਹੀਦੀ। ਸੋ ਇਹ ਤਾਂ ਨੈਚੁਰਲੀ ਆ। ਉਹਨਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਜੁੜੀਆਂ ਹੁਣ ਯੂਨੀਅਨ ਬਣ ਸਕਦੀ ਆ, ਹੁਣ ਕਈ ਕੁਛ ਉਹਨਾਂ ਦੀਆਂ ਹੋਰ ਵੀ ਨਾਲ ਦੇ ਨਾਲ ਸਾਈਡ ਦੇ ਚੀਜ਼ਾਂ ਚੱਲ ਰਹੀਆਂ। ਵੇਮੋ ਦੀ ਕਿਹੜੀ ਯੂਨੀਅਨ ਬਣਾ ਲੈਣੀਆਂ ਉਹਨਾਂ ਦੀਆਂ ਜਿਹੜੀਆਂ ਫਲੀਟਸ ਦੀ, ਹੈ ਨਾ? ਹੋਰ ਦੇਖੋ ਕਿੰਨਾ ਉਹਨਾਂ ਦਾ ਕੰਪਨੀਆਂ ਨੂੰ ਓਵਰਆਲ ਇਸ ਪਾਸਿਓਂ ਜਿਹੜਾ ਉਹ ਕਿੰਨਾ ਚੀਜ਼ ਚੇਂਜ ਹੁੰਦੀ ਆ ਜੀ। ਅਗਲੀ ਜਿਹੜੀ ਹਰਵਿੰਦਰ ਗੱਲ ਕਰਦੇ ਆ AI ਦੀ, ਜਿੱਦਾਂ ਆਪਾਂ ਗੱਲ ਕਰਦੇ ਸੀ ਸ਼ੁਰੂਆਤ 'ਚ ਵੀ, ਇਹਦੀ ਗੱਲ ਤਾਂ ਆਪਣੇ ਪ੍ਰੋਗਰਾਮਾਂ 'ਚ ਹੁੰਦੀ ਆ। ਸੇਲਸ ਫੋਰਸ ਨੇ 4000 ਜਿਹੜੀਆਂ ਸਪੋਰਟ ਵਾਲੀਆਂ ਜੌਬ ਸੀਗੀਆਂ ਉਹ ਕੱਟ ਕਰ ਦਿੱਤੀਆਂ, ਤੇ AI ਦੇ ਅਸਿਸਟੈਂਟ ਦੇ ਉੱਤੇ ਭਾਰ ਕਹਿੰਦੇ ਪਾ ਰਹੇ ਆ। ਉਹਨਾਂ ਦੇ ਜ਼ਰੀਏ ਹੁਣ ਕਹਿੰਦੀ ਸਪੋਰਟ ਉਹ ਜ਼ਿਆਦਾ ਦੇਣ ਵੱਲ ਨੂੰ ਉਹ ਵੱਧ ਰਹੇ ਆ। 4000 ਹੋਰ ਜੌਬਸ ਖਾ ਗਈ AI। ਬਿਲਕੁਲ ਰਾਜਖਨ, ਜਦੋਂ AI ਦਾ ਟ੍ਰੈਂਡ ਸਾਹਮਣੇ ਆਉਣਾ ਸ਼ੁਰੂ ਹੋਇਆ ਸੀ ਤੇ ਸਾਰੇ ਜਣੇ ਇਹ ਗੱਲ ਕਹਿੰਦੇ ਸੀ ਕਿ ਜਿਹੜਾ ਇਹ ਟ੍ਰੈਂਡ ਹੈ ਥੋੜਾ ਜਿਹਾ ਡਿਫਰੈਂਟ ਹੋਣਾ। ਡਿਫਰੈਂਟ ਕਿਉਂ? ਕਿ ਆਮ ਤੌਰ ਦੇ ਉੱਤੇ ਜਦੋਂ ਸਲੰਪ ਆਉਂਦਾ ਮਾਰਕੀਟ ਦੇ ਵਿੱਚ ਤੇ ਬਲੂ ਕਲਰ ਜੌਬ ਨੂੰ ਸਭ ਤੋਂ ਪਹਿਲਾਂ ਇੰਪੈਕਟ ਹੁੰਦਾ। ਕਹਿੰਦੇ ਇਹ ਜਿਹੜਾ ਟ੍ਰੈਂਡ ਹੈ ਸਭ ਤੋਂ ਵੱਧ ਇੰਪੈਕਟ ਕਰੂਗਾ ਵਾਈਟ ਕਾਲਰ ਜੌਬਸ ਨੂੰ, ਰਾਈਟ? ਸੋ ਵਾਈਟ ਕਾਲਰ ਜੌਬਸ ਨੂੰ ਇਹਦਾ ਇੰਪੈਕਟ ਜਿਹੜਾ ਸਾਨੂੰ ਸਾਰਿਆਂ 'ਚ ਦੇਖਣ ਨੂੰ ਮਿਲ ਗਿਆ। ਨਾਲੇ ਦੂਸਰਾ ਨਾ ਇੱਕ ਕਾਰਪੋਰੇਟ ਵਾਈਡ ਮੈਂ ਦੇਖਿਆ ਕਿ ਕੋਵਿਡ ਦੇ ਜਿਹੜਾ ਬੂਮ ਆ, ਹਾਇਰਿੰਗ ਬੂਮ ਆ, ਉਹਦੇ ਤੋਂ ਬਾਅਦ ਜਿਹੜੀ ਅਗਲੀ ਗੱਲ ਚੱਲੀ ਉਹ ਹੈਗੀ ਆ, ਪਹਿਲਾਂ ਜਿਹੜੀ ਕੰਪਨੀਜ਼ ਜਾਂਦੀਆਂ ਸੀ ਉਹ ਕਹਿੰਦੀ ਕੱਟ ਵਨਸ ਕੱਟ ਡੀਪ। ਠੀਕ, ਹੁਣ ਜਿਹੜਾ ਉਹ ਲਗਾਤਾਰ ਲੇ ਆਫ ਤੇ ਲੇ ਆਫ ਤੇ ਲੇ ਆਫ, ਅਸੀਂ ਕੋਈ ਮੈਨੂੰ ਲੱਗਦਾ ਹਫਤਾ ਇਦਾਂ ਦਾ ਨਹੀਂ ਜਾਂਦਾ ਜਿਹਦੇ ਵਿੱਚ ਆਪਾਂ ਖਬਰ ਨਹੀਂ ਸੁਣਦੇ ਪਿਛਲੇ ਆਲਮੋਸਟ 2 ਸਾਲਾਂ ਤੋਂ ਕਿ ਇਸ ਕੰਪਨੀ ਨੇ ਲੇ ਆਫ ਕਰ ਦਿੱਤੇ, ਇਹਦੇ ਨੇ ਲੇ ਆਫ ਕਰ ਦਿੱਤੇ। ਸੋ ਗੱਲ ਇਹ ਆ ਕਿ ਜਿਹੜੇ ਜਗ੍ਹਾ ਦੇ ਉੱਤੇ AI ਦੀ ਰਿਪਲੇਸਮੈਂਟ ਬੰਦਿਆਂ ਨੂੰ ਰਿਪਲੇਸ ਕਰ ਸਕਦੀ ਆ, ਉੱਥੇ ਉਹ ਕਰ ਰਹੀ ਆ। ਸੋ ਆਪਾਂ ਇਸੇ ਸੀਰੀਜ਼ ਦੇ ਵਿੱਚ ਹੀ ਰਾਜ ਕਰਨ ਇਹਨੂੰ ਵੀ ਦੇਖਦੇ ਹਾਂ ਕਿ ਸੇਲਸ ਫੋਰਸ ਨੇ AI ਏਜੰਟਸ ਨੂੰ ਯੂਜ਼ ਕਰਕੇ ਜਿਹੜਾ ਆਪਣਾ ਸਟਾਫ ਸੀ, ਸਪੋਰਟ ਸਟਾਫ, ਉਹ 9000 ਤੋਂ ਤਕਰੀਬਨ 5000 ਦੇ ਉੱਤੇ ਲੈ ਆਂਦਾ। ਸੋ 4000 ਜਿਹੜੀ ਜੌਬਾਂ ਹੋ ਜਾਂਦੀਆਂ ਰਹੀਆਂ। ਸੋ ਬੇਸਿਕਲੀ ਕਹਿਣ ਦਾ ਮਤਲਬ ਕਿ ਆਲਮੋਸਟ 50%, ਹੈ ਨਾ? ਥੋੜਾ ਜਿਹਾ 50% ਤੋਂ ਘੱਟ ਕਰ ਲਓ ਕਿ ਉਹਨਾਂ ਜਿਹੜਾ ਸਟਾਫ ਆ ਰਹਿਤਾ। ਕਿਉਂ? ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਏਜੰਟ ਆ ਉਹ ਜਿਹੜਾ ਕਾਫੀ ਜਿਹੜਾ ਸਪੋਰਟ ਦਾ ਕੰਮ ਉਹ ਹੁਣ ਸਾਂਭ ਰਹੇ ਆ। ਸੋ ਮੈਂ ਰਾਜਗਨ ਇਹਦੇ ਵਿੱਚ ਇਹ ਦੱਸ ਦੇਵਾਂ ਵੀ ਬਹੁਤ ਜ਼ਿਆਦਾ ਜਿਹੜੇ ਟੂਲਸ ਆ AI ਦੇ ਉਹ ਸਾਡੇ ਸਾਹਮਣੇ ਆ ਚੁੱਕੇ ਆ, ਜਿਹਦੇ ਵਿੱਚ ਤੁਸੀਂ ਨਾਟ ਓਨਲੀ ਚੈਟਬੋਟ ਪਰ ਵੌਇਸ ਬੇਸਡ ਡੇਟਾ,
ਵੀ ਉਹ ਜਿਹੜਾ ਸਪੋਰਟ ਦਾ ਕੰਮ ਆ ਉਹ ਸਾਂਭ ਰਹੇ ਆ। ਠੀਕ ਆ। ਸੋ ਠੀਕ ਇੱਕ ਮਾਇਆ ਕਰਕੇ ਸਾਡੇ ਸਰੋਤਿਆਂ ਨੂੰ ਸਰਚ ਕਰ ਸਕਦੇ ਆ ਨਾ, ਮਾਇਆ ਕਰਕੇ ਮਾਇਆ ਚੈਟਬॉट ਅਸਿਸਟੈਂਟ ਆ, ਚੈਟਬॉट ਵੀ ਆ ਤੇ ਵੌਇਸ ਬੇਸਡ ਵੀ ਆ। ਸੋ ਉਹਦਾ ਅੱਛਾ ਮੈਂ ਡੈਮੋ ਦੇਖਦਾ ਸੀ ਕਿ ਰੀਅਲ ਬੰਦੇ ਆਵਾਂਗੇ ਤੁਹਾਨੂੰ ਪਤਾ ਹੀ ਨਹੀਂ ਲੱਗ ਸਕਦਾ ਕਿ ਭਾਵੇਂ ਕੋਈ ਨੇਟਿਵ ਲੈਂਗੁਏਜ ਦਾ ਵੀ ਹੋਵੇ, ਉਹਨੂੰ ਪਤਾ ਨਹੀਂ ਲੱਗ ਸਕਦਾ ਵੀ ਜਿਹੜਾ ਚੈਟ ਅਸਿਸਟੈਂਟ ਆ ਅਗਲੇ ਬੰਨੇ ਕੋਈ ਬॉट AI ਹੋਏਗਾ, ਆ AI ਆ, ਹੂੰ ਹਨਾ। ਸੋ ਕਹਿੰਦਾ ਇਹ ਸਾਰੇ ਹੋਣ ਦੇ ਇਹਦੇ ਕਰਕੇ ਹੀ ਜਿਹੜਾ ਇੰਨਾ ਇਹ ਜਿਹੜਾ ਲਾਸ ਆ ਸਾਡੇ ਸਾਹਮਣੇ ਆ। ਤੇ ਉਹਦੇ ਵਿੱਚ ਸੋ ਤੁਸੀਂ ਇਹ ਲਾ ਲਓ ਹਿਸਾਬ ਕਿ ਇਹਦੇ ਨਾਲ ਜਿਹੜਾ ਇੰਪੈਕਟ ਆ ਉਹ ਕਿੱਦਾਂ ਸਾਡੇ ਸਾਹਮਣੇ ਹੀ ਆ। ਸੋ ਜੇ ਤੁਸੀਂ ਖਾਸ ਤੌਰ ਦੇ ਉੱਤੇ ਰਾਜਕਨ ਸੇਲਸਫੋਰਸ ਦੇ ਵਿੱਚ ਜਾਓ ਨਾ, ਤੇ help.salesforce.com ਦੇ ਉੱਤੇ ਜਾ ਕੇ ਤੇ ਉਹਦੇ ਉੱਤੇ ਤੁਸੀਂ ਇਹਦੀ ਦੇਖ ਸਕਦੇ ਹੋ ਵੀ ਜਿਹੜੇ ਜਿਹੜੇ ਉਹਨਾਂ ਦੇ ਚੈਟਬॉट्स ਆ ਉਹ ਕਿੱਡੀ ਡੀਪ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਹੈ ਤੁਹਾਨੂੰ ਦੇ ਸਕਦੇ ਆ। ਤੁਹਾਡੇ ਜਿਹੜੇ ਸਵਾਲ ਆ ਉਹਨੂੰ ਕਿੱਡੀ ਡੀਪਲੀ ਅੰਡਰਸਟੈਂਡ ਕਰਦੇ ਤੇ ਬੜਾ ਇੰਟੈਲੀਜੈਂਟਲੀ ਤੁਹਾਨੂੰ ਜਿਹੜਾ ਜਵਾਬ ਦਿੰਦੇ ਆ। ਸੋ ਹੂੰ ਰਾਜਕਨ ਇੱਕ ਵਾਰ ਜੇ ਤੁਹਾਨੂੰ ਵੀ ਚੇਤਾ ਹੋਊਗਾ ਆਪਾਂ ਵੀ ਇੱਕ ਕੰਪਨੀ ਦੇ ਸਪੋਰਟ ਨੂੰ ਕੰਟੈਕਟ ਕੀਤਾ ਸੀ ਤੇ AI ਦੀ ਇੰਨੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਟ ਟੁਕ ਅਸ ਅ ਵਾਈਲ ਟੂ ਫਿਗਰ ਆਊਟ ਕਿ ਇਹ ਇਹ ਚੱਲ AI ਦੇ ਬॉट ਦੇ ਨਾਲ ਆ AI ਬॉट ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਨਾ। ਇੰਨੀ ਨੈਚੁਰਲ ਲੈਂਗੁਏਜ ਦੇ ਐਕਸਪ੍ਰੈਸ਼ਨਸ ਆ ਉਹਨਾਂ ਦੇ ਵਿੱਚ ਇਨਕਲੂਡ ਕੀਤੇ ਹੋਏ ਹੂੰ ਤੇ ਹੂੰ ਤੁਸੀਂ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਆਪਾਂ ਮੈਨੂੰ ਲੱਗਦਾ ਇੱਕ ਡੈਡੀਕੇਟਡ ਆਪਾਂ ਵੈਸੇ ਟਾਕ ਸ਼ੋ ਪਹਿਲਾਂ ਵੀ ਕੀਤਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਉੱਪਰ ਗੱਲਾਂ ਬਾਤਾਂ ਅਸੀਂ ਕਰਦੇ ਰਵਾਂਗੇ ਇਹਨਾਂ ਤੇ ਟਾਕ ਸ਼ੋ ਕਰਾਂਗੇ ਕਿ ਇਹਦੇ ਨਾਲ ਸਕੈਮਸ ਜਿਹੜੇ ਉਹ ਕਿੱਦੇ ਆਉਣ ਵਾਲੇ ਟਾਈਮ ਦੇ ਵਿੱਚ ਵਧਣਗੇ, ਵੌਇਸ ਪਰਸਨੇਸ਼ਨ ਤੇ ਇਹ ਤੋਂ ਆਪਾਂ ਕਿੱਦਾਂ ਸਤਰਕ ਰਹਿਣਾ। ਸੋ ਇਹ ਜਿਹੜਾ ਜੌਬ ਕੱਟ ਆ ਇਹਨੂੰ AI ਦੀ ਆਪਟੀਮਾਈਜ਼ੇਸ਼ਨ ਦੇ ਨਾਲ ਪਹਿਲਾਂ ਤੇ ਇੱਕ ਨਾ ਟੈਬੂ ਜਿਹਾ ਬਣ ਗਿਆ ਸੀ ਕਿ ਲੋਕੀ ਲੇ ਆਫ ਕਰ ਦਿੰਦੇ ਸੀ ਤੇ ਕਾਰਨ ਨਹੀਂ ਸੀ ਦੱਸਦੇ। ਹੁਣ ਇਹ ਉਹ ਜਿਹੜਾ ਟੈਬੂ ਆ 2 ਸਾਲਾਂ ਬਾਅਦ ਉਹ ਜਾਂਦਾ ਰਿਹਾ। ਹੁਣ ਲਗਾਤਾਰ ਹੀ ਲੋਕੀ ਜਿਹੜੇ ਲੇ ਆਫ ਆ ਉਹ ਹੁਣ ਕਹਿ ਦਿੰਦੇ ਕੰਪਨੀਆਂ ਟੌਰ ਨਾਲ ਦੱਸਦੀਆਂ ਆ ਹਰਵਿੰਦਰ, ਹਾਂ ਵੀ ਇਹ AI ਤੇ ਕੰਪਨੀਆਂ ਟੌਰ ਨਾਲ ਦੱਸਦੀਆਂ ਵੀ ਅਸੀਂ ਦੇਖੋ AI ਦੇ ਵਿੱਚ ਮਾਰਕਾ ਮਾਰ ਲਿਆ, ਅੱਗੇ ਆਪਾਂ ਜਿਹੜਾ ਉਹ ਪਹੁੰਚ ਰਹੇ ਆ। ਅੱਛਾ ਕੁਛ ਕੁ ਜਿੱਦਾਂ ਟੈਕ ਕੰਪਨੀ ਚੋਂ ਤੁਸੀਂ ਵੀ ਕੰਮ ਕਰਦੇ ਆ, ਹੋਰ ਵੀ ਬਥੇਰੇ ਜਿਹੜੇ ਕੰਮ ਕਰਦੇ ਜਿਹੜੇ ਉਹਨਾਂ ਨਾਲ ਕਦੀ ਗੱਲ ਹੁੰਦੀ ਆ, ਉੱਤੋਂ ਤਾਂ ਦੇਖੋ ਸਾਰੇ ਜਾਣੇ ਕਹਿੰਦੇ ਵੀ ਨਹੀਂ ਸਾਡੀ ਜੌਬ ਸੇਫ ਆ, ਪਰ ਅੰਦਰ ਖਾਤੇ ਡਰ ਸਾਰਿਆਂ ਨੂੰ ਆ। ਯੂ ਨੈਵਰ ਨੋ ਕਦੋਂ AI ਦਾ ਘੋੜਾ ਜਿਹੜਾ ਉਹ ਫੇਰ ਸਕਦਾ। ਇਹ ਇਕੱਲਾ ਤੁਸੀਂ ਨਹੀਂ ਜਾਂ ਮੈਂ ਨਹੀਂ, ਸਾਰੇ ਪਾਸੇ ਜਿਹੜੇ ਕਰਦੇ ਆ ਟੈਕ ਦੀ ਦੁਨੀਆ ਦੇ ਵਿੱਚ ਕੰਮ ਕਰਦੇ ਆ, ਦੇ ਨੋ ਵੀ ਇਹ ਰਿਐਲਿਟੀ ਹਿੱਟ ਕਰ ਸਕਦੀ ਹੈ। ਮੇਬੀ ਸਾਰੀਆਂ ਜੌਬਸ ਨੂੰ ਨਹੀਂ, ਓਬਵੀਅਸ ਜੀ ਗੱਲ ਆ, ਪਰ ਕਾਫੀ ਜਿੱਦਾਂ ਆਪਾਂ ਬਾਰ-ਬਾਰ ਕਹਿੰਦੇ ਆ ਰਿਡੰਡੈਂਟ ਜੌਬ, ਸੇਮ ਥਿੰਗ ਕਰਨ ਵਾਲੀਆਂ, ਸੇਮ ਰੂਟੀਨ 'ਚ ਕੰਮ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਨੇ ਕਰਨੀਆਂ। ਗੂਗਲ ਨੇ ਬੀਤੇ ਦਿਨਾਂ ਦੇ ਵਿੱਚ ਹੀ ਦੱਸਿਆ ਸੀਗਾ ਵੀ ਉਹਨਾਂ ਦਾ ਬਹੁਤ ਸਾਰਾ ਜਿਹੜਾ ਕੋਡ ਆ ਹੁਣ AI ਲਿਖ ਰਹੀ ਆ। ਹਾਂਜੀ, ਹਾਂਜੀ ਕਈ 35% ਤੱਕ ਮੈਂ 35% ਦਾ ਹਿਊਜ ਨੰਬਰ ਦਾ ਬਹੁਤ ਹਿਊਜ ਵੱਡਾ ਨੰਬਰ ਹੁੰਦਾ ਹੈ। ਨੰਬਰ ਲਾਈਕ ਹੁੰਦਾ। 35% 1/3 ਜਿਹੜਾ ਕੋਡ ਆ ਗੂਗਲ ਦਾ ਜਿਹੜਾ ਹੁਣ AI ਜੇ ਉਹ ਲਿਖ ਰਹੀ ਆ, ਉਹ ਵੱਖਰੀ ਗੱਲ ਆ, ਅਜੇ ਪੂਰੀ ਤਰ੍ਹਾਂ ਕਹਿ ਲਓ ਵੀ ਠੀਕ ਨਹੀਂ ਆ, ਕਿਵੇਂ ਨਹੀਂ ਆ ਉਹ ਪਰ ਚੀਜ਼ਾਂ ਇਵੈਂਚੁਅਲੀ ਓਵਰ ਦ ਪੀਰੀਅਡ ਆਫ ਟਾਈਮ ਹੋ ਜਾਏਗਾ ਨਾ। ਸੋ ਰਾਜਕਨ ਜਿੱਦਾਂ ਤੁਸੀਂ ਆ ਗੱਲ ਕੀਤੀ ਰਿਡੰਡੈਂਟ ਵਾਲੀ, ਆਪਾਂ ਆਪਣੀ ਐਗਜ਼ਾਮਪਲ ਤੇ ਵਾਪਸ ਚਲੇ ਜਾਂਦੇ ਸੇਲਸਫੋਰਸ ਵਾਲੀ। ਜਦੋਂ ਉਹਨਾਂ ਸਟੇਟਮੈਂਟ ਜਾਰੀ ਕੀਤੀ ਉਹਦੇ ਵਿੱਚ ਇਹ ਕਿਹਾ ਵੀ ਸਾਡੇ ਕੋਲ ਮੋਰ ਦੈਨ 100 ਮਿਲੀਅਨ ਲੀਡਸ ਇਦਾਂ ਦੀਆਂ ਹੈਗੀਆਂ ਜਿਨ੍ਹਾਂ ਨੂੰ ਆਪਾਂ ਕਾਲ ਬੈਕ ਹੀ ਨਹੀਂ ਕਰ ਸਕੇ ਸੇਲਸਫੋਰਸ ਦੇ ਵਿੱਚ ਪਿਛਲੇ 26 ਸਾਲਾਂ ਵਿੱਚ, ਬਿਕਾਜ਼ ਸਾਡੇ ਕੋਲ ਇਨਫ ਨੰਬਰ ਆਫ ਪੀਪਲ ਨਹੀਂ ਹੈਗੇ ਸੀ। ਹੁਣ ਜਿਹੜੀ ਏਜੰਟਿਕ AI ਦੇ ਨਾਲ ਉਹਨਾਂ ਹਰ ਇੱਕ ਕਹਿੰਦੇ ਜਿਹੜੀ ਕਾਲ ਆ ਉਹਨੂੰ ਅਸੀਂ ਹਰ ਇੱਕ ਬੰਦਾ ਜਿਹੜਾ ਸਾਨੂੰ ਕੰਟੈਕਟ ਕਰਦਾ ਅਸੀਂ ਉਹਨੂੰ ਗੈਟ ਬੈਕ ਹੁੰਦੇ ਆ। ਸੋ ਤੁਸੀਂ ਇਹ ਹਿਸਾਬ ਲਾਓ 100 ਮਿਲੀਅਨ ਲੀਡ ਸੀ ਜਿਹਨਾਂ ਨੂੰ ਉਹ ਸੰਪਰਕ ਨਹੀਂ ਕਰ ਪਾਏ ਪਿਛਲੇ 23-26 ਸਾਲ ਦੇ ਵਿੱਚ। ਪਰ ਹੁਣ ਏਜੰਟਿਕ AI ਆ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਉਹਨੇ ਕਿਹੜਾ ਸੌਣਾ, ਉਹਨੇ ਕਿਹੜਾ ਕੋਈ ਆਪਣੇ ਆਪ ਨੂੰ ਅਨਲਿਮਿਟਿਡ ਜਾਂ ਜੋ ਵੀ ਉਹਨਾਂ ਦੀ ਬੈਂਡਵਿਡਥ ਹੋਊਗੀ ਉਹੀ ਉਹਦੀ ਲਿਮਿਟੇਸ਼ਨ ਆ। ਪਰ ਉਸ ਤੋਂ ਇਲਾਵਾ ਉਹਨੇ ਕੰਮ ਕਰੀ ਆਉਣਾ। ਉਹ ਕਹਿੰਦੇ ਇੱਕ ਲੀਡ ਨੂੰ ਹੁਣ ਅਸੀਂ ਫੋਲੋ ਕਰਦੇ ਹਾਂ। ਸੋ ਉਹਨਾਂ ਦਾ ਬਿਜ਼ਨਸ ਗਰੋ ਕਰੂਗਾ ਜਦ ਕਿ 4000 ਬੰਦੇ ਤੇ ਉਹਨਾਂ ਨੂੰ ਲੋੜ ਨਹੀਂ ਰਹਿ ਗਈ। ਸੋ ਦੋਨੋਂ ਹੱਥੀ ਲੱਡੂ ਆ ਕਹਿ ਲਓ ਉਹਨਾਂ ਦੇ। ਇੱਥੇ ਲੱਡੂ ਆ। ਸੋ ਦੂਸਰੀ ਗੱਲ ਜਿਹੜੀ ਉਹਦੇ ਤੇ ਵੀ ਮੈਂ 2 ਮਿੰਟ ਗੱਲ ਕਰ ਲਾਂ, ਜਿਹੜੀ ਤੁਸੀਂ ਕਿਹਾ ਵੀ ਜੌਬ ਦੀ ਸਿਕਿਉਰਿਟੀ ਦੇ ਬਾਰੇ। ਆਪਾਂ ਜਦੋਂ ਵਰਲਡ ਇਕਨੋਮਿਕ ਫੋਰਮ ਦੀ ਦੂਸਰੀ ਜੌਬਸ ਰਿਪੋਰਟ 2025 ਡਿਸਕਸ ਕੀਤੀ ਸੀ ਸਾਲ ਦੇ ਸ਼ੁਰੂ ਦੇ ਵਿੱਚ, ਤੇ ਉਹਦੇ ਵਿੱਚ ਕੁਝ ਇਦਾਂ ਦੇ ਉਹਨਾਂ ਸਕਿੱਲਸ ਦੱਸੇ ਸੀ ਜਿਹੜੇ AI ਦੇ ਨਾਲ ਇੰਪੈਕਟ ਨਹੀਂ ਹੋਣਗੇ ਤੇ ਉਹ ਹਮੇਸ਼ਾ ਹੀ ਵੈਲਿਊਏਬਲ ਰਹਿਣਗੇ। ਉਹ ਚਲੋ ਆਪਾਂ ਦੁਬਾਰਾ ਰਿਪੀਟ ਕਰ ਦਾਂਗੇ ਡੈਡੀਕੇਟਡ, ਪਰ ਜਿੰਨੇ ਕੁ ਮੈਨੂੰ ਚੇਤਾ ਹੈਗੇ ਆ ਉਹਦੇ ਵਿੱਚ ਹੈਗੇ ਕ੍ਰਿਟੀਕਲ ਥਿੰਕਿੰਗ ਤੇ ਸੌਫਟ ਸਕਿੱਲਸ ਦੇ ਵਿੱਚ ਜਿੰਨੇ ਰਿਲੇਟਡ ਆ, ਹੈਨਾ। ਲੀਡਰਸ਼ਿਪ ਕੁਆਲਿਟੀਜ਼ ਹੋ ਗਈਆਂ, ਤੁਹਾਡੀ ਇੰਟਰੈਕਸ਼ਨ ਲੋਕਾਂ ਦੇ ਨਾਲ ਕਿੱਦਾਂ ਵਾ, ਆਊਟ ਆਫ ਦ ਬਾਕਸ ਥਿੰਕਿੰਗ ਹੋ ਗਈ ਤੁਹਾਡੀ। ਉਹ ਚੀਜ਼ਾਂ ਜਿਹੜੀਆਂ ਉਹ ਮੈਨੂੰ ਲੱਗਦਾ ਹਮੇਸ਼ਾ ਵੈਲਿਊਏਬਲ ਰਹੀਆਂ। ਪਹਿਲੇ ਟਾਈਮ ਦੇ ਵਿੱਚ ਉਹ ਹਾਈਲੀ ਪੇਡ ਹੁੰਦੀਆਂ ਸੀ ਲੀਡਰਸ਼ਿਪ ਵਗੈਰਾ ਦੀ ਵੀ। ਤੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਵੇਖੋ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਉਹ ਤਾਂ ਅਸਿਸਟਿਵ ਟੈਕਨੋਲੋਜੀ ਆ ਨਾ, ਤਾਂ ਰਿਡੰਡੈਂਟ ਜੌਬਾਂ ਸਭ ਤੋਂ ਪਹਿਲੇ ਜਾਣਗੀਆਂ। ਪਰ ਜਿਹੜੀਆਂ
ਕ੍ਰਿਟੀਕਲ ਥਿੰਕਿੰਗ, ਸੌਫਟ ਸਕਿੱਲਸ, ਸਟ੍ਰੈਟਜੀ ਬਿਲਡਿੰਗ, ਇੱਦਾਂ ਦੀ ਜਿਹੜੀ ਜੌਬਸ ਆ ਇਹਨਾਂ ਉੱਤੇ ਜਿਹੜਾ ਪ੍ਰਭਾਵ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਹ ਸ਼ਾਇਦ ਇੰਨਾ ਨਾ ਰਹੇ। ਜੀ। ਅੱਛਾ, ਟਾਕੋ ਬੈਲ ਦੇ ਵਿੱਚ ਵੀ ਇੱਕ ਕੇਸ ਆਇਆ ਸੀ AI ਦਾ, ਰੋਲ ਬੈਕ ਹੋ ਗਿਆ, ਕੀ ਸੀਗਾ ਜੀ ਚੱਕਰ ਇਹ? ਟਾਕੋ ਬੈਲ ਵੇਖੋ, ਜਦੋਂ ਆਪਾਂ ਗੱਲ ਕਰਦੇ ਨਾ ਵੀ ਜੰਪਿੰਗ ਇਨਟੂ ਬੈਂਡਵੈਗਨ, ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਾਂ ਲਿਆ ਤੇ ਸਾਰੇ ਜਣੇ ਇੰਪਲੀਮੈਂਟੇਸ਼ਨ ਕਰਨੀ ਹੈ। ਸੋ ਉਹਦਾ ਇੱਕ ਬੜਾ ਇੰਟਰਸਟਿੰਗ ਕੇਸ ਸਾਹਮਣੇ ਆਇਆ ਸੀ, ਉਹ ਹੈਗਾ ਟਾਕੋ ਬੈਲ ਦਾ ਡਰਾਈਵ ਥਰੂ। ਸੋ ਟਾਕੋ ਬੈਲ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕੀਤਾ AI ਜਿਹੜੇ ਡਰਾਈਵ ਥਰੂ ਰੈਸਟੋਰੈਂਟਸ ਦੇ ਵਿੱਚ US ਦੇ ਵਿੱਚ, ਠੀਕ ਹੈ। ਸੋ ਉਹਨਾਂ ਯੂਜ਼ ਤਾਂ ਕਰ ਲਿਆ ਜਿੱਦਾਂ ਆਪਾਂ ਟੈਕਨੋਲੋਜੀ ਦੱਸੀ, ਪਰ ਸ਼ਾਇਦ ਉਹਨਾਂ ਦੇ ਮਾਡਲਸ ਕੁਛ ਇੱਦਾਂ ਦੇ ਟ੍ਰੇਨਡ ਨਹੀਂ ਸੀ ਜਾਂ ਚੰਗੀ ਤਰ੍ਹਾਂ ਟ੍ਰੇਨਡ ਨਹੀਂ ਸੀ, ਤੇ ਉਹਦੇ ਵਿੱਚ ਲੋਕਾਂ ਨੇ ਵੀਡੀਓ ਬਣਾ ਕੇ ਹੈ ਨਾ ਟਿਕਟੌਕ ਉੱਤੇ, ਸੋਸ਼ਲ ਮੀਡੀਆ ਉੱਤੇ ਚੜ੍ਹਨ ਲੱਗ ਪਏ ਕਿ ਜਿਹੜਾ ਕਸਟਮਰ ਸੀ ਉਹਨੇ ਵੀਡੀਓ ਬਣਾ ਕੇ ਆਰਡਰ ਕਰ ਦਿੱਤਾ 18,000 ਵਾਟਰ ਕੱਪਸ, ਤੇ ਕੋਈ ਹੋਰ ਹੈਗਾ ਤੇ ਉਹਨੂੰ AI ਜਿਹੜਾ ਸਿਸਟਮ ਆ ਉਹਨੂੰ ਪੁੱਛੀ ਜਾਂਦਾ ਵੀ ਹਾਂ ਹੋਰ ਡਰਿੰਕ ਪਾਉਣੀ ਆ ਵਿੱਚ, ਹੋਰ ਡਰਿੰਕ ਆਵੇ, ਹੋਰ ਡਰਿੰਕ ਆਵੇ, ਉਹ ਫਰਸਟ੍ਰੇਟ ਹੋ ਗਿਆ। ਹਾਂਜੀ, ਤੇ ਉਹਨੇ ਵੀਡੀਓ ਚਾੜੀ ਹੋਈ ਆ। ਸੋ 2023 ਦੇ ਵਿੱਚ ਜਿਹੜੀ ਟਾਕੋ ਬੈਲ ਆ ਉਹਨੇ ਤਕਰੀਬਨ 500 ਲੋਕੇਸ਼ਨਸ ਜਿਹੜੀਆਂ ਉਹਦੇ ਵਿੱਚ AI ਨੂੰ ਇੰਪਲੀਮੈਂਟ ਕੀਤਾ ਸੀ ਕਿ ਇਹ ਸੋਚ ਕੇ ਕਿ ਆਪਾਂ ਮਿਸਟੇਕਸ ਰਿਡਿਊਸ ਕਰਾਂਗੇ ਤੇ ਸਪੀਡ ਅਪ ਕਰਾਂਗੇ ਆਰਡਰ, ਤੇ ਪਰ AI ਦੇ ਕਰਕੇ ਹੋਇਆ ਬਿਲਕੁਲ ਆਪੋਜ਼ਿਟ। ਸੋ ਉਹਨਾਂ ਨੇ ਉਹਨੂੰ ਰੋਲ ਬੈਕ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ। ਮੈਕਡੋਨਲਡ ਨੂੰ ਵੀ ਕਰਨਾ ਪੈ ਗਿਆ ਸੀਗਾ, ਉਹਨਾਂ ਨੇ 2023 ਚ ਹੀ ਵਾਪਸ ਲੈ ਲਿਆ ਸੀਗਾ, ਪਿਛਲੇ ਸਾਲ ਹੀ, ਸੌਰੀ, ਜਿਹੜੀਆਂ AI ਸੀਗੀ ਡਰਾਈਵ ਥਰੂ ਦੇ ਵਿੱਚੋਂ। ਹਾਂਜੀ। ਸੋ ਉਹਦੇ ਵਿੱਚ ਇਹ ਆ ਕਿ ਇਵੈਂਚੁਅਲੀ ਇਹਨੇ ਇਹ ਆ ਵੀ ਇਹਨੂੰ ਕੰਪਲੀਟਲੀ ਤਾਂ ਆਫ ਕੋਰਸ ਨਹੀਂ ਲਿਆ, ਪਰ ਇਹ ਆ ਵੀ ਉਹਨੂੰ ਕਾਫੀ ਜ਼ਿਆਦਾ ਉਹਨਾਂ ਕੱਟ ਬੈਕ ਕੀਤਾ ਵੀ ਉਹ ਕਹਿੰਦੇ ਅਸੀਂ ਹਿਊਮਨਸ ਦੇ ਉੱਪਰ ਹੀ ਰਿਲਾਈ ਕਰਾਂਗੇ। ਤੁਸੀਂ ਦੇਖੋ ਕਿਓਸਕ ਵਗੈਰਾ ਤਾਂ ਆ ਹੀ ਗਏ ਆ ਸਾਰੇ ਪਾਸੇ ਨਾ। ਹਾਂਜੀ ਬੰਦੇ ਨੂੰ ਆਰਡਰ ਕਰਨ ਦੇ ਲਈ ਨਹੀਂ, ਹੁਣ ਸਿਰਫ ਬਣਾਉਣ ਲਈ ਪਿੱਛੇ ਬੰਦੇ ਚਾਹੀਦੇ ਆ। ਉਹ ਚੀਜ਼ ਆ, ਇਵੈਂਚੁਅਲੀ ਸਟਾਈਲਿੰਗ ਕਰਨ ਦੇ ਲਈ ਉਹ ਵੀ ਰੋਬੋਟਸ ਆ ਹੀ ਜਾਣੇ ਆ, ਵੀ ਸੇਮ ਹੀ ਆ ਸਾਰੇ ਪਾਸੇ ਨਾ। ਸੋ ਤੁਸੀਂ ਵਾਲਮਾਰਟ ਜਾ ਕੇ ਦੇਖੋ, ਹੈ ਨਾ, ਪਹਿਲਾਂ ਆਪਾਂ ਗੱਲ ਕਰਦੇ ਸੀ ਕਿ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਪਰ ਜਾਂ ਹੋਰਾਂ ਜਗ੍ਹਾ ਦੇ ਉੱਤੇ ਜਿਹੜੇ ਕਾਫੀ ਕ੍ਰੀਏਟ ਕਰਨ ਵਾਲੇ ਰੋਬੋਟਿਕ ਆਰਮਸ ਆ ਉਹ ਕਾਫੀ ਪਪੂਲਰ ਹੋਈਆਂ, ਹੈ ਨਾ। ਹੁਣ ਤੁਸੀਂ ਵਾਲਮਾਰਟਸ ਦੇ ਉੱਪਰ ਜਾਓ ਤੇ ਸ਼ੇਕਸ ਬਣਾਉਣ ਵਾਲੀ ਮਸ਼ੀਨਾਂ ਵੀ ਆ ਜਿਹੜੀਆਂ ਰੀਅਲ ਟਾਈਮ ਜਿਹੜੇ, ਹੈ ਨਾ, ਇੱਕ ਪਾਸੇ ਤੁਸੀਂ ਜਿੱਦਾਂ ਜਾਂਬਾ ਜੂਸ ਟਾਈਪ ਇੱਦਾਂ ਦੇ ਸਮੂਦੀਜ਼ ਬਣਾਉਣ ਵਾਸਤੇ ਜਿਹੜੀਆਂ ਰੋਬੋਟਿਕਸ ਆ ਉਹ ਤੁਹਾਨੂੰ ਆਮ ਕਿਸੇ ਵੀ ਵਾਲਮਾਰਟ ਦੇ ਵਿੱਚ ਦਿਖ ਜਾਣਗੀਆਂ। ਤੁਸੀਂ ਉਹਨਾਂ ਤੇ ਪੰਚ ਇਨ ਕਰੋ, ਰੋਬੋਟਿਕ ਆਰਮ ਆਉਂਦੀ ਹੈ, ਫਰੈਸ਼ ਫਰੂਟ ਫਰੈਸ਼ ਜੂਸ ਲੈਂਦੇ ਆ, ਉਹਨੂੰ ਗ੍ਰਾਈਂਡਰ ਤੇ ਰੱਖਦੇ ਆ, ਗ੍ਰਾਈਂਡ ਕਰਦੇ ਆ, ਤੁਹਾਨੂੰ ਫਰੈਸ਼ ਸਮੂਦੀ ਜਿਹੜੀ ਉਹ ਬਾਹਰ ਦੇ ਦਿੰਦੇ। ਸੋ ਤੁਸੀਂ ਗੱਲ ਕੁਕਿੰਗ ਦੀ ਕੀਤੀ, ਤੇ ਕੁਕਿੰਗ ਦੇ ਵਿੱਚ ਵੀ ਕਾਫੀ ਆਟੋਮੇਸ਼ਨ ਹੋ ਰਹੀ ਆ। 2023 ਦੇ ਵਿੱਚ ਮੈਂ ਮਾਫੀ ਚਾਹੁੰਦਾ, 2024 ਦੇ ਵਿੱਚ ਜਦੋਂ ਮੈਂ ਗਿਆ ਸੀ ਦੂਸਰੀ ਵਾਰ ਸਟੈਨਫੋਰਡ, ਤੇ ਉਹਨਾਂ ਦੀ ਮੈਂ ਸਟੈਨਫੋਰਡ ਦੀ ਜਿਹੜੀ ਲੈਬ ਆ ਉਹ ਦੇਖੀ ਆਇਆ ਸੀ, ਜਿਹਦੇ ਵਿੱਚ ਕੁਕਿੰਗ ਦੇ ਵਿੱਚ ਰੋਬੋਟਿਕਸ ਦੇ ਉੱਪਰ ਕਾਫੀ ਰਿਸਰਚ ਜਿਹੜੀ ਉਹ ਚੱਲ ਰਹੀ ਆ। ਸੋ ਆਉਣ ਵਾਲੇ 2 ਸਾਲਾਂ ਦੇ ਵਿੱਚ ਕੁਕਿੰਗ ਰੋਬੋਟ ਸਾਡੇ ਸਾਹਮਣੇ ਹੋਣਗੇ। ਜੀ ਬਿਲਕੁਲ। ਅੱਛਾ, ਜਾਂਦੇ ਹਰਵਿੰਦਰ, ਲਾਈਨ ਨੂੰ ਟਾਈਮ ਹੋ ਗਿਆ, ਜਾਂਦੇ ਜਿਹੜੇ ਲੇਟਲੀ ਪਿਛਲੇ ਵੀਕ 'ਚ ਸਾਰੇ ਟੈਕ ਬਰੋਜ਼ ਟਰੰਪ ਹੋਣਾ ਦੇ ਆਲੇ ਦੁਆਲੇ ਬੈਠੇ ਸੀਗੇ, ਉਹਨੂੰ ਆਪਾਂ ਕਿੱਦਾਂ ਜਿਹੜਾ ਉਹ ਦੇਖ ਰਹੇ ਹਾਂ? ਹੌਟ ਮਾਈਕ ਦੇ ਉੱਤੇ ਜ਼ਕਰਬਰਗ ਇਹ ਵੀ ਕਹਿੰਦਾ ਨਜ਼ਰ ਆਇਆ, ਸੁਣਿਆ ਗਿਆ ਵੀ ਹਾਂ ਮੈਂ 600 ਬਿਲੀਅਨ ਡਾਲਰ ਕਹਿਤਾ, ਨੰਬਰ ਠੀਕ ਲੱਗਾ ਤੁਹਾਨੂੰ? ਸੋ ਕੀ ਚੱਲ ਕੀ ਰਿਹਾ ਆ ਇਹ? ਮਤਲਬ ਜਿੱਦਾਂ ਥੈਂਕ ਯੂ ਕਰਦੇ ਆ ਜਿਹੜੀ ਚਾਈਨੀਜ਼ ਕਮਿਊਨਿਟੀ ਪਾਰਟੀ ਦੇ ਲੀਡਰ ਨੂੰ, ਉਦਾਂ ਦਾ ਹੀ ਕੁਛ ਮਾਹੌਲ ਜਿਹਾ ਫੀਲ ਜੀ ਜਿਹੜੀ ਆਈ ਹੈ ਟੈਕ ਬਰੋਜ਼ ਤੋਂ? ਬਿਲਕੁਲ, ਇਹ ਤਾਂ ਰੂਟੀਨ 'ਚ ਐਕਸਰਸਾਈਜ਼ ਹੀ ਮੈਨੂੰ ਲੱਗੀ। ਮੈਂ ਪੜ੍ਹਿਆ ਸੀ ਹਰ ਇੱਕ ਦੇ ਕਮੈਂਟ, ਤੇ ਵਾਈਟ ਹਾਊਸ ਨੇ ਆਪਣੇ ਉਹਦੇ ਤੇ ਪੋਸਟ ਕੀਤਾ ਸੀ, ਪੋਰਟਲ ਦੇ ਉੱਪਰ ਇਹਨੂੰ ਸਾਰੀ ਇਨਫੋਰਮੇਸ਼ਨ ਪੋਸਟ ਕੀਤੀ ਸੀ। ਸਾਰੇ ਕਹਿੰਦੇ ਸੀ ਕਿ ਪ੍ਰਸ਼ਾਸਨ ਦੇ ਖੁਸ਼ਾਮਦੀ ਨਹੀਂ ਕਰਦੇ ਸੀ, ਤੇ ਉਹ ਕੋਈ ਰੂਟੀਨ ਜਿਹਾ ਟਾਸਕ ਹੀ ਸੀ। ਉਹਦੇ ਵਿੱਚ ਵਿਚਲੀ ਜਿਹੜੀ ਗੱਲ ਅੰਦਰ ਕੀ ਹੋਈ ਕੀ ਨਹੀਂ, ਉਹ ਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੂ ਜਦੋਂ ਗੱਲਾਂ ਬਾਹਰ ਆਉਣਗੀਆਂ। ਪਰ ਪਬਲਿਕਲੀ ਤਾਂ ਸਾਰੇ ਕਹਿੰਦੇ ਸੀ ਕਿ ਅਸੀਂ ਟਰੰਪ ਦੇ ਪ੍ਰਸ਼ਾਸਨ ਜੋ ਕਰ ਰਿਹਾ ਵਾ ਉਹਦੀ ਅਸੀਂ ਸਪੋਰਟ ਕਰਦੇ ਹਾਂ। ਸੋ ਇੱਕ ਹਿਸਾਬ ਨਾਲ ਉਹਨੂੰ ਉੱਦਾਂ ਹੀ ਦੇਖਿਆ ਜਾ ਸਕਦਾ। ਪਰ ਗੱਲ ਇਹ ਹੁੰਦੀ ਨਾ ਵੀ ਪੋਲੀਟਿਕਸ ਦੇ ਵਿੱਚ ਜੋ ਸਾਹਮਣੇ ਦਿਖਦਾ ਉਹ ਹੁੰਦਾ ਨਹੀਂ, ਤੇ ਜੋ ਹੁੰਦਾ ਉਹ ਸਾਹਮਣੇ ਦਿਖਦਾ ਨਹੀਂ। ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂਗਾ ਕਿ ਉੱਥੇ ਕੁਛ ਡੀਲ ਹੋਈਆਂ ਜਾਂ ਬੈਕ ਐਂਡ ਦੇ ਉੱਤੇ ਮੀਟਿੰਗਸ ਹੋਈਆਂ, ਕੀ ਹੋਇਆ, ਉਹਦੀ ਹੌਲੀ ਨਿਊਜ਼ ਬਾਹਰ ਆ ਜਾਂਦੀ ਹੁੰਦੀ ਹੈ। ਜੀ ਬਿਲਕੁਲ। ਤੇ ਬਹੁਤ ਸ਼ੁਕਰੀਆ ਹਰਵਿੰਦਰ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।